ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੁਪਹਿ ਸੁਆਮੀ ਮਾਨਸ ਕੀ ਗਤ ਇਹੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਨਾਈ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ
ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਚੌਥਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ। ਬਣਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹੋ। ਆਪੇ ਵਣਜ ਵਾਪਾਰੀਆ ਪਿਆਰਾ, ਆਪੇ ਸੱਚ ਵਿਸਾਹੋ। ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਐ ਪਿਆਰਾ। ਅੰਮ੍ਰਿਤ ਅਗਮ ਅਥਾਹ ਰਹਾਉ, ਆਪੇ ਸੁਣ ਸਭ ਵੇਖਦਾ ਪਿਆਰਾ। ਮੁਖ ਬੋਲੇ ਆਪ ਮੁਹਾਹੋ, ਆਪੇ ਉਜੜ ਪਾਇਦਾ ਪਿਆਰਾ। ਆਪ ਬਿਖਾਲੇ ਰਾਹੋ, ਆਪੇ ਹੀ ਸਭ ਆਪ ਹੈ ਪਿਆਰਾ। ਆਪੇ ਬੇਪਰਵਾਹੋ, ਆਪੇ ਆਪ ਪਾਇਦਾ ਪਿਆਰਾ। ਸਿਰ ਆਪੇ ਧੰਦੜੈ ਲਾਹੋ, ਆਪੇ ਆਪ ਕਰਾਏ ਸਾਖਤੀ ਪਿਆਰਾ। ਆਪ ਮਾਰੇ ਮਰ ਜਾਹੋ, ਆਪੇ ਪੱਤਣ ਪਾਤਣੀ ਪਿਆਰਾ। ਆਪੇ ਪਾਰ ਲੰਘਾਹੋ, ਆਪੇ ਸਾਗਰ ਬੋਹਿ ਥਾ ਪਿਆਰਾ। ਗੁਰ ਖੇਵਟ ਆਪ ਚਲਾਹੋ, ਆਪੇ ਹੀ ਚੜ ਲੰਘਦਾ ਪਿਆਰਾ। ਕਰ ਚੋਜ ਵੇਖੈ ਪਾਤਿ ਸਾਹੋ, ਆਪੇ ਆਪ ਦਇਆਲ ਹੈ ਪਿਆਰਾ। ਜਨ ਨਾਨਕ ਬਖਸ਼ ਮਿਲਾਹੋ, ਆਪੇ ਆਪ ਵਰਤਦਾ ਪਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਸਾਧ ਸੰਗਤ ਜੀ
ਬਾਬਾ ਫੇਰੂ ਮੱਲ ਜੀ ਦੇ ਘਰ, ਮਾਤਾ ਦਇਆ ਕੌਰ ਜੀ ਦੇ ਘਰ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਮਾਤਾ ਸਭਰਾਈ ਜੀ ਵੀ ਆਇਆ ਹੈ, ਤਿਨਾਂ ਦੇ ਗ੍ਰਹਿ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ 1561 ਬਿਕਰਮੀ ਵੈਸਾਖ ਸੁਦੀ ਏਕਮ ਨੂੰ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ, ਜੋ ਮੱਤੇ ਕੀ ਸਰਾਂ, ਜਿਸ ਨੂੰ ਨਾਗੇ ਦੀ ਸਰਾਂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਜਿਸ ਸਮੇਂ ਆਪ ਜੀ ਦਾ ਅਵਤਾਰ ਹੋਇਆ ਹੈ तो माता पिता ने, परिवार ने मिल करके आप जी का नाम लहना रखिया, जेड़ा अंगद देव साहिब जी नाम है। श्री गुरु अंगद देव साहिब जी महाराज ये पहले पातशाह गुरु नानक देव साहिब महाराज जी ने बख्शिश की सी। पहला नाम घर दे विच लहना है। जदों आप जी का अवतार होया उस समय माता पिता ने बड़े खुशी की है, परमात्मा का शुकराना किया। ते साध संगत जी, घर दे विच अमीरी होवे भावें गरीबी होवे, पुत्र का जन्म होने ते साध संगत जी हर कोई माता पिता चाह करते हैं। जेड़े कोई लोड़वंद सन तिन्हां नूं धन पदार्थ वस्तुआं इत्यादिक जो भी किसी नूं लोड़वंदां नूं लोड़ सी तिन्हां नूं दिता है, वंडिया है। और इसी प्रकार जो परिवार दा साध संगत जी होर जिन्ने भी संबंधी हैं आप जी दे परिवार दे, वो असल दे विच पहला साध संगत जी देवी देवतियां दे पुजारी सन। माता पिता भी देवी देवतियां दे पुजारी है। और हर साल बाबा फेरू मल जी ज्वालामुखी ते जाते सन, नगर दे सारियां दे मुखिया बन करके आप अगे हो करके जाना ते देवी दे जा करके भेटां पढ़नियां, उत्थे जाके साध संगत जी उन्हां दी मदद करनी, पूजा करने दे वास्ते जाना। इदां दा परिवार दा जिहड़ा साध संगत जी जीवन सीगा। ते जदों बाबा फेरू मल जी पंज भौतिक शरीर त्याग गए ने, सचखंड प्याना कर गए, ते उस समय साध संगत जी बाबा लहणा जी नूं ये जिहड़ी जिम्मेवारी सौंप दी गई है कि जदों देवी दे पूजा करने दे वास्ते हर साल आगू हो करके जिवें आप दे पिता जी जांदे सन, इसी तरह हुण तुसीं जाया करना है। लागो लागो जिन्ने भी होर नगरां दे लोग सन उन्हां दे नाल मिल करके जांदे, आप मुखिया बन के तिन्हां दे जांदे सन। ते एक बार घर दे विच सारी रात जिवें जगराते हुंदे आ ना, भेटां गाउंदे ने माईयां दियां, देवी देवतियां दियां, पिंडां दे विच आपने देखिया होवे जिहड़ा जगराता कीता जांदा है। जिवें गुरु घर दे विच साध संगत जी रैण छबाई कीर्तन ये शब्द वरते जांदे आ ना, परमेश्वर का जस गाया जाता है। इसी तरह जेड़े देवी देवतियां का पूजन करते हो सारी रात जगराता करते, उन्होंने जगराता शब्द कहा जाता है। वो देवी देवतियां दियां भेटां गाउंदे हैं और इस प्रकार उन्हां दी पूजा आदि करते हैं मूर्तियां दे सामने बैठ करके। इसी तरह ही बाबा लहणा जी के घर दे विच भी साध संगत जी होया, सारी रात जगराता हुंदा रहा। ਜਿਹੜੇ ਕੋਈ ਪੁਜਾਰੀ ਸਨ, ਹੋਰ ਨਗਰ ਦੇ ਇਲਾਕਿਆਂ ਦੇ ਲੋਕ ਸਨ, ਉਹ ਵੀ ਆ ਕਰਕੇ ਮਿਲ ਕੇ ਬਹੁਤ ਭਾਰੀ ਗਿਣਤੀ ਇਕੱਤਰਤਾ ਸੀ। ਸਾਰੀ ਰਾਤ ਭੇਟਾਂ ਗਾਉਂਦੇ ਰਹੇ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਹੈ ਉਸ ਸਮੇਂ ਬਾਬਾ ਲਹਿਣਾ ਜੀ ਨਗਰ ਤੋਂ ਬਾਹਰ ਵਾਰ, ਜਿਵੇਂ ਸਾਧ ਸੰਗਤ ਜੀ ਪਹਿਲਾਂ ਦਰਿਆਵਾਂ ਦੇ ਵਿੱਚ ਜਾਂ ਫਿਰ ਨਹਿਰਾਂ ਦੇ ਵਗਦੇ ਹੋ ਪਾਣੀ ਦੇ ਵਿੱਚ ਜਾਂ ਕੋਈ ਟੋਭੇ ਤਲਾਬ ਬਣੇ ਹੁੰਦੇ ਜਾਂ ਕਿਤੇ ਕਿਤੇ ਟਾਵੇਂ ਟਾਵੇਂ ਖੂਹ ਲੱਗੇ ਹੁੰਦੇ ਸਨ, ਉਹਨਾਂ ਦੇ ਜਲ ਲੈ ਕਰਕੇ ਫਿਰ ਇਸ਼ਨਾਨ ਪਾਨ ਕਰਨਾ। ਤੋ ਜਦੋਂ ਬਾਹਰ ਵਾਰ ਜਾ ਕਰਕੇ ਨਗਰ ਤੋਂ ਬੈਠੇ ਇਕਾਂਤ ਜਗ੍ਹਾ ਵਿੱਚ ਬੈਠੇ ਹੋਏ ਹੈ, ਸੁੰਨਸਾਨ ਜਗ੍ਹਾ ਸੀ ਔਰ ਬੜੀ ਧੀਮੀ ਜੀ ਤੇ ਮਿੱਠੀ ਬੜੀ ਸੁਰੀਲੀ ਆਵਾਜ਼ ਕੰਨਾਂ ਵਿੱਚ ਪੈ ਰਹੀ ਸੀ। ਉਹ ਆਵਾਜ਼ ਪਤਾ ਨਹੀਂ ਸੀ ਕਿੱਥੋਂ ਆ ਰਹੀ ਹੈ ਤੇ ਕੀ ਬੋਲਦਾ ਪਿਆ ਹੈ ਤੇ ਕੌਣ ਇਹ ਬੋਲਦਾ ਪਿਆ।
ਆਵਾਜ਼ ਇਹ ਨਹੀਂ ਸੀ ਪਤਾ ਕਿ ਕਿੱਥੋਂ ਆ ਰਹੀ ਹੈ, ਪਰ ਅੰਮ੍ਰਿਤ ਵੇਲੇ ਸ਼ਾਂਤੀ ਵੀ ਬੜੀ ਹੁੰਦੀ ਹੈ। ਤੇ ਸਾਧ ਸੰਗਤ ਜੀ ਬੜੀ ਸੁਰੀਲੀ ਆਵਾਜ਼ ਕੰਨਾਂ ਵਿੱਚ ਪੈ ਰਹੀ ਸੀ। ਇਦਾਂ ਜਾਪਦਾ ਸੀ ਕਿ ਜਿਵੇਂ ਮਨ ਨੂੰ ਖਿੱਚ ਪਾ ਰਹੀ ਹੋਵੇ। ਉਸੇ ਥਾਂ ਤੇ ਹੀ ਬੈਠੇ ਰਹੇ। ਜਦੋਂ ਆਵਾਜ਼ ਸਮਾਪਤੀ ਹੋਈ ਹੈ ਨਾ, ਕੰਨਾਂ ਵਿੱਚ ਆਵਾਜ਼ ਪੈਣ ਨੂੰ ਹਟ ਗਈ, ਤੇ ਜਿੱਧਰੋਂ ਆਵਾਜ਼ ਆ ਰਹੀ ਸੀ ਕਾਹਲੀ ਦੇ ਨਾਲ ਲੈਣਾ ਜੀ ਉਧਰ ਨੂੰ ਉੱਠ ਕਰਕੇ ਗਏ ਹਨ। ਕੀ ਦੇਖਿਆ ਕਿ ਨਗਰ ਦਾ ਹੀ ਬੜਾ ਪਿਆਰਾ ਗੁਰਸਿੱਖ ਭਾਈ ਜੋਧ ਰਾਏ, ਭਾਈ ਜੋਧ ਸਾਧ ਸੰਗਤ ਜੀ, ਉਸ ਨੂੰ ਜਾ ਕਰਕੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਬੜਾ ਮਿਲਾਪੜਾ ਸੁਭਾਅ। ਤੇ ਪੁੱਛਿਆ ਹੈ ਕਿ ਭਾਈ ਜੋਧ, ਇਹ ਆਪਣੀ ਰਸਨਾ ਤੋਂ ਕੀ ਬੋਲਦਾ ਪਿਆ ਸਾਂ, ਕਿਹਨਾਂ ਦੀ ਬਾਣੀ ਸੀ? ਜਦੋਂ ਸਾਡੇ ਕੰਨਾਂ ਵਿੱਚ ਆਵਾਜ਼ ਪਈ ਹੈ, ਇੰਨਾ ਜ਼ਿਆਦਾ ਚਿੱਤ ਇਕਾਗਰ ਹੋਇਆ, ਇੰਨੀ ਮਿਠਾਸ ਭਰੀ ਆਵਾਜ਼ ਸੀਗੀ ਕਿ ਸਾਰੀ ਰਾਤ ਭਾਵੇਂ ਭੇਟਾਂ ਗਾਉਂਦੇ ਰਹੇ ਸਾਂ, ਕੰਨਾਂ ਦੇ ਨਾਲ ਸੁਣਦੇ ਵੀ ਰਹੇ ਸਾਂ, ਪਰ ਜੋ ਆਨੰਦ ਕੁਝ ਕੁ ਸਮੇਂ ਵਿੱਚ ਸਾਨੂੰ ਕੰਨਾਂ ਵਿੱਚ ਆਵਾਜ਼ ਸੁਣਨੇ ਕਰਕੇ ਆਇਆ, ਉਹ ਸਾਰੀ ਰਾਤ ਭੇਟਾਂ ਦੇ ਗਾਉਣ ਤੇ ਸੁਣਨੇ ਕਰਕੇ ਸਾਨੂੰ ਥੋੜਾ ਜਿੰਨਾ ਵੀ ਨਹੀਂ ਸੀਗਾ ਆਇਆ। ਇਹ ਭਾਈ ਜੋਧ, ਇਹ ਕਿਹਨਾਂ ਦੀ ਬਾਣੀ ਤੂੰ ਪੜ੍ਹਦਾ ਪਿਆ ਸਾਂ? ਤੇ ਫਿਰ ਭਾਈ ਜੋਧ ਜੀ ਨੇ ਦੱਸਿਆ ਹੈ ਕਿ ਇਹ ਲਹਿਣਾ ਜੀ, ਇਹ ਕੋਈ ਆਮ ਇਨਸਾਨ ਦੀ ਬਾਣੀ ਨਹੀਂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਸਰੂਪ ਨਿਰਗੁਣ ਨੇ ਸਰਗੁਣ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਕੀਤਾ। ਮਨੁੱਖਾ ਜਾਮੇ ਦੇ ਅੰਦਰ ਪ੍ਰਗਟ ਹੋ ਕਰਕੇ ਜੀਵਾਂ ਦਾ ਉਧਾਰ ਕਰ ਰਹੇ ਕਲਿਆਣਕਾਰੀ ਸਤਿਗੁਰੂ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ। ਤੇ ਇਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਤੁਰੋਂ ਆਈ ਹੋਈ ਰੱਬੀ ਬਾਣੀ ਹੈ। ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਉਸ ਸਮੇਂ ਭਾਈ ਜੋਧ ਜੀ। ਉਹ ਸਾਧ ਸੰਗਤ ਜੀ, ਐਸੀ ਦਿਲ ਖਿੱਚਵੀਂ ਆਵਾਜ਼, ਮਨ ਨੂੰ ਐਸੀ ਖਿੱਚ ਪਈ ਹੈ। ਤੇ ਜਦੋਂ ਭਾਈ ਜੋਧ ਜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਰਮਲ ਜਸ ਸਰਵਣ ਕੀਤਾ, ਇਉਂ ਪ੍ਰਤੀਤ ਹੋਣ ਲੱਗ ਪਿਆ ਕਿ ਜੇ ਭਾਵੇਂ ਮਾਲਕ ਦੇ ਦਰਸ਼ਨ ਨਹੀਂ ਹੋਏ, ਪਰ ਮਨ ਦੇ ਅੰਦਰ ਹੀ ਅੰਦਰ ਤੜਪ ਜਿਹੜੀ ਸੀ ਪੈਦਾ ਹੋਣ ਲੱਗ ਪਈ, ਖਿੱਚ ਪੈਣ ਲੱਗ ਪਈ ਕਿ ਕਿਹੜਾ ਸਮਾਂ ਹੋਵੇ ਸਤਿਗੁਰਾਂ ਦੇ ਜਾ ਕਰਕੇ ਮੈਂ ਦਰਸ਼ਨ ਪਰਸ ਲਵਾਂ। ਤੇ ਜਦੋਂ ਸਾਧ ਸੰਗਤ ਜੀ ਭਾਈ ਜੋਧ ਜੀ ਦੇ ਕੋਲ ਬੈਠਣਾ, ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਸਰਵਣ ਕਰਨੇ, ਕਦੇ ਗੁਰੂ ਕੇ ਸ਼ਬਦਾਂ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਨਾ, ਭਾਈ ਜੋਧ ਨੂੰ ਬੇਨਤੀ ਕਰਨੀ, ਭਾਈ ਜੋਧ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਸਾਨੂੰ ਸਰਵਣ ਕਰਵਾ। ਤੇ ਆਪ ਅਡੋਲ ਚੌਂਕੜਾ ਲਗਾ ਕਰਕੇ ਬੈਠ ਕੇ ਸਰਵਣ ਕਰਨੇ। ਕਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਜੀਵਨ ਕੌਤਕਾਂ ਦੇ, ਮਹਾਰਾਜ ਜੀ ਦੀਆਂ ਹੈਰਾਨੀਜਨਕ ਲੀਲਾ ਸਰਵਣ ਕਰਨੀਆਂ। ਤੇ ਸਾਧ ਸੰਗਤ ਜੀ, ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਸੱਚੇ ਪਾਤਸ਼ਾਹੀ ਦਾ ਜੀਵਨ ਸਰਵਣ ਕਰਦੇ ਆ ਨਾ ਭਾਈ ਲਹਿਣਾ ਜੀ, ਤਿਵੇਂ ਤਿਵੇਂ ਮਨ ਦੇ ਅੰਦਰ ਹੋਰ ਵੀ ਤੜਪ ਪੈਦਾ ਹੁੰਦੀ ਹੈ ਕਿ ਛੇਤੀ ਜਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰ ਲਈਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਔਰ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ, ਇਦਾਂ ਦੀ ਅਵਸਥਾ ਬਾਬਾ ਲਹਿਣਾ ਜੀ ਦੀ ਬਣ ਗਈ ਹੈ ਕਿ ਜਦੋਂ ਸਾਧ ਸੰਗਤ ਜੀ ਨਗਰ ਦੇ ਮੁਖੀਆ ਬਣੇ ਹੋਏ ਆ, ਉਧਰ ਦੇਵੀ ਦਾ ਪੂਜਨ ਕਰਨ ਵਾਸਤੇ ਵੀ ਜਾਂਦੇ ਆ। ਉਹ ਸਮਾਂ ਆਇਆ ਜਦੋਂ ਦੁਬਾਰਾ ਫਿਰ ਸਾਧ ਸੰਗਤ ਜੀ ਉਹ ਦੇਵੀ ਦਾ ਪੂਜਨ ਕਰਨ ਵਾਸਤੇ ਜਵਾਲਾਮੁਖੀ ਵਿੱਚ ਜਾਣਾ ਸੀ। ਤੇ ਉਸ ਸਮੇਂ ਰਸਤੇ ਵਿੱਚ ਕਰਤਾਰਪੁਰ ਸਾਹਿਬ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਵਨ ਦਾ ਭਲਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਟਿਕੇ ਹੋਏ ਹੈ। ਤਮਾਮ ਜੀਵਾਂ ਦੇ ਕਲਿਆਣ ਹਿਤ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੈ, ਗੁਰਬਾਣੀ ਉਚਾਰਨ ਕਰਦੇ ਨੇ। ਦੂਰੋਂ ਦੂਰੋਂ ਜੋਗੀ ਸਾਧਕ ਸਾਧਨਾ ਕਰਨ ਵਾਲੇ, ਤਪਸਵੀ ਤਪੱਸਿਆ ਕਰਨ ਵਾਲੇ, ਰੇਖੀ ਮੁਨੀ ਵੀ ਆ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸਦੇ ਹਨ। ਔਰ ਸਿੱਧ ਆਦਿਕ ਆ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਗੋਸ਼ਟ ਚਰਚਾ ਕਰਦੇ ਹੈ। ਐਸਾ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਜੋ ਨਗਰ ਵਸਾਵਣਾ ਕੀਤਾ, ਇੱਥੇ ਸੱਚੇ ਪਾਤਸ਼ਾਹ ਦੇ ਕੋਲ ਤਮਾਮ ਸਿੱਖ ਸੰਗਤਾਂ ਚੱਲ ਕਰਕੇ ਆਉਂਦੀਆਂ ਨੇ। ਜਦੋਂ ਬਾਬਾ ਲਹਿਣਾ ਜੀ ਘੋੜੀ ਤੇ ਅਸਵਾਰ ਹੋਏ ਹੈ ਤੇ ਨਗਰ ਦੇ ਲੋਕਾਂ ਨੂੰ ਲੈ ਕਰਕੇ ਜਾ ਰਹੇ ਨੇ, ਪਤਾ ਲੱਗਾ ਕਿ ਨਗਰ ਦੇ ਵਿੱਚ ਕਰਤਾਰਪੁਰ ਸਾਹਿਬ ਨਗਰ, ਜਿੱਥੇ ਕਰਤਾਰ ਵਸਦਾ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਮਹਾਰਾਜ ਜੀ ਦੇ ਬਚਨ ਹਨ ਗੁਰਬਾਣੀ ਦੇ ਅੰਦਰ
ਕਿ ਇੱਥੇ ਕਰਤਾਰ ਪਰਮੇਸ਼ਰ ਨੇ ਆਪ ਆ ਕਰਕੇ ਨਿਵਾਸ ਕੀਤਾ ਹੈ। ਵਿਸ਼ੇਸ਼ ਕਰਕੇ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਦੇ ਵਿੱਚ ਨਿਵਾਸ ਕੀਤਾ ਹੈ। ਤੇ ਸਾਧ ਸੰਗਤ ਜੀ, ਜਦੋਂ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਅੰਦਰ ਦੀ ਭਾਵਨਾ ਜਾਣ ਕਰਕੇ ਧਰਮਸ਼ਾਲਾ ਤੋਂ ਦੂਰ ਮਹਾਰਾਜ ਸਾਹਿਬ ਜੀ ਪਹਿਲਾਂ ਹੀ ਸਾਧ ਸੰਗਤ ਜੀ ਰਸਤੇ ਵਿੱਚ ਖਲੋਤੇ ਹੋਏ ਹੈ ਦਗਦਾ ਹੋਇਆ ਨੂਰ, ਮਸਤਕ ਦਾ ਪ੍ਰਤਾਪ, ਬੜਾ ਸੋਹਣਾ ਸਰੂਪ ਦੇਖ ਕਰਕੇ ਬਾਬਾ ਲਹਿਣਾ ਜੀ ਨੇ ਨਮਸਕਾਰ ਕੀਤੀ। ਪੁੱਛਿਆ ਹੈ ਕਿ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਮਿਲਣ ਦੇ ਵਾਸਤੇ ਰਸਤਾ ਕਿਹੜਾ ਜਾਂਦਾ ਹੈ, ਉਹ ਕਿੱਥੇ ਟਿਕੇ ਹੋਏ ਹੈ? ਇਸ ਨਗਰ ਦੇ ਵਿੱਚ ਮੈਨੂੰ ਪਤਾ ਲੱਗਾ ਸੀ ਕਿ ਉਹ ਟਿਕੇ ਹਨ। ਇਸ ਨਗਰ ਦੇ ਵਿੱਚ ਤਿਨਾਂ ਨੇ ਆਪਣਾ ਨਿਵਾਸ ਕੀਤਾ ਹੈ। ਤੇ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਨਹੀਂ ਹੈ ਕਿ ਪੁਰਖਾ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਾਂ। ਕਹਿਣ ਲੱਗੇ ਕਿ ਭਲਿਆ ਆ ਸਾਡੇ ਪਿੱਛੇ ਪਿੱਛੇ ਆਈ ਚੱਲ। ਤੇ ਬਾਬਾ ਲਹਿਣਾ ਜੀ ਉਸ ਸਮੇਂ ਘੋੜੀ ਤੇ ਸਵਾਰ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਆਪ ਪੈਦਲ ਤੁਰ ਕੇ ਜਾ ਰਹੇ ਹੈ। ਤੇ ਬਾਬਾ ਲਹਿਣਾ ਜੀ ਘੋੜੀ ਤੇ ਚੜੇ ਹੋਏ ਆ ਰਹੇ ਨੇ। ਜਦੋਂ ਧਰਮਸ਼ਾਲਾ ਦੇ ਕੋਲ ਆਏ ਹੈ ਤੇ ਨੇੜੇ ਸਾਧ ਸੰਗਤ ਜੀ ਰੁੱਖ ਸੀਗਾ। ਕਹਿੰਦੇ ਕਿ ਪੁਰਖਾ ਇਹ ਘੋੜੀ ਨੂੰ ਉੱਥੇ ਬੰਨ੍ਹ ਦੇ ਰੁੱਖ ਦੇ ਨਾਲ ਤੇ ਧਰਮਸ਼ਾਲਾ ਦੇ ਅੰਦਰ ਜਾ ਕਰਕੇ ਪ੍ਰਵੇਸ਼ ਹੋ ਜਾਓ, ਤੁਹਾਡੇ ਮਨ ਦਾ ਮਨੋਰਥ ਪੂਰਾ ਹੋ ਜਾਵੇਗਾ। ਜਿੱਥੇ ਹੋਰ ਵੀ ਸਿੱਖ ਸੰਗਤਾਂ ਉਡੀਕ ਕਰ ਰਹੀਆਂ ਨੇ ਮਹਾਰਾਜ ਜੀ ਨੂੰ ਮਿਲਣ ਦੇ ਵਾਸਤੇ, ਉੱਥੇ ਤੁਸੀਂ ਵੀ ਜਾ ਕਰਕੇ ਧਰਮਸ਼ਾਲਾ ਵਿੱਚ ਬੈਠ ਜਾਓ। ਤੇ ਬਾਬਾ ਲਹਿਣਾ ਜੀ ਜਦੋਂ ਘੋੜੀ ਨੂੰ ਬੰਨ੍ਹ ਰਹੇ ਹੈ ਤੇ ਉਸ ਸਮੇਂ ਮਹਾਰਾਜ ਸਾਹਿਬ ਜੀ ਧਰਮਸ਼ਾਲਾ ਦੇ ਪਿਛਲੇ ਪਾਸਿਓਂ ਹੋ ਕਰਕੇ, ਜਿਵੇਂ ਸੰਗਤ ਵਿੱਚ ਜਾ ਕਰਕੇ ਬੈਠਣਾ ਹੈ, 5 ਇਸ਼ਨਾਨਾਂ ਕੀਤੀਆਂ ਨੇ, ਮਹਾਰਾਜ ਜਾ ਕਰਕੇ ਸਾਹਮਣੇ ਹੋ ਕਰਕੇ ਬੈਠੇ ਹਨ। ਹਜੇ ਸਤਿਗੁਰੂ ਜੀ ਅੰਦਰ ਪ੍ਰਵੇਸ਼ ਹੋਏ ਹੈ। ਇੱਧਰੋਂ ਬਾਬਾ ਲਹਿਣਾ ਜੀ ਵੀ ਸੰਗਤ ਦੇ ਨਾਲ ਮਿਲੇ ਹੋਏ ਔਰ ਉੱਠ ਕਰਕੇ ਸਾਧ ਸੰਗਤ ਜੀ ਸਾਰੀ ਸੰਗਤ ਦੇ ਸਹਿਤ ਮਿਲ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਹਜੇ ਪਤਾ ਨਹੀਂ ਲੱਗਾ ਕਿ ਇਹੋ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਸੰਗਤ ਤੋਂ ਨੇੜੇ ਹੋ ਕਰਕੇ ਕੋ ਸਿੱਖਾਂ ਨੂੰ ਪੁੱਛਿਆ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਇਹੋ ਹੀ ਹਨ? ਕਹਿਣ ਲੱਗੇ ਹਾਂ ਭਾਈ ਇਹੋ ਹੀ ਹਨ। ਤੇ ਸੁਣਦਿਆਂ ਸਾਰੀ ਨੇਤਰਾਂ ਵਿੱਚ ਜਲ ਭਰ ਆਇਆ। ਜਿੱਥੇ ਸੰਗਤ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੀ ਹੈ, ਬਾਬਾ ਲਹਿਣਾ ਜੀ ਵੀ ਖਲੋਤੇ ਹਨ ਉਸ ਕਤਾਰ ਦੇ ਵਿੱਚ, ਪਰ ਨੇਤਰਾਂ ਵਿੱਚ ਜਲ ਵਗੀ ਜਾ ਰਿਹਾ ਹੈ ਕਿ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਅਕਾਲ ਪੁਰਖ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਗੁਰੂ ਸਤਿਗੁਰੂ ਜੀ ਪੈਦਲ ਚੱਲ ਕਰਕੇ ਆਏ, ਅਸੀਂ ਘੋੜੀ ਤੇ ਸਵਾਰ ਹੋ ਕਰਕੇ ਆਏ ਆ। ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਮਨ ਦਾ ਫੁਰਨਾ ਜਾਣ ਕਰਕੇ ਬਚਨ ਆਵਾਜ਼ ਮਾਰੀ ਹੈ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਪੁਰਖਾ ਕੀ ਗੱਲ ਹੈ, ਕਿਉਂ ਤੂੰ ਵੈਰਾਗ ਕਰਦਾ ਪਿਆ ਹੈ? ਤੇ ਸਾਧ ਸੰਗਤ ਜੀ ਥਿੜਕੜਾਉਂਦੀ ਹੋਈ ਆਵਾਜ਼ ਦੇ ਨਾਲ, ਮੁਖ ਤੋਂ ਆਵਾਜ਼ ਨਹੀਂ ਸੀ ਨਿਕਲਦੀ ਪਈ, ਕੰਠ ਰੁਕ ਗਿਆ ਵੈਰਾਗ ਦੇ ਨਾਲ। ਹੱਥ ਜੋੜ ਕਰਕੇ ਸਹਿਜੇ ਸਹਿਜੇ ਥਿੜਕਦੀ ਹੋਈ ਆਵਾਜ਼ ਵਿੱਚ ਬੇਨਤੀ ਕਰਦੇ, ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਸੱਚੇ ਪਾਤਸ਼ਾਹ ਤੁਰੰਤ ਕਹਿਣ ਲੱਗੇ, ਪੁਰਖਾ ਕਿਹੜੀ ਭੁੱਲ ਹੋ ਗਈ ਤੇਰੇ ਤੋਂ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਘੋੜੀ ਤੇ ਸਵਾਰ ਹੋ ਕਰਕੇ ਆਇਆ। ਹੇ ਗਰੀਬ ਨਵਾਜ, ਆਪ ਜੀ ਪੈਦਲ ਚੱਲ ਕਰਕੇ ਆਏ ਹੋ, ਆਪ ਜੀ ਦਾ ਅਪਮਾਨ ਹੋ ਗਿਆ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਪੁਰਖਾ ਦੱਸ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮਹਾਰਾਜ ਮੇਰਾ ਨਾਮ ਲਹਿਣਾ। ਤੇ ਸਤਿਗੁਰਾਂ ਨੇ ਮੁਸਕਰਾ ਕੇ ਬਚਨ ਕੀਤਾ, ਕਹਿੰਦੇ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ, ਤੂੰ ਲੈਣਾ ਤੇ ਅਸੀਂ ਤੈਨੂੰ ਦੇਣਾ। ਰਮਜੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਦੀ ਦਾਤ ਪੁਰਖਾ ਤੂੰ ਸਾਡੇ ਤੋਂ ਲੈਣੀ ਹੈ, ਅਸੀਂ ਤੈਨੂੰ ਇਹ ਦਾਤ ਬਖਸ਼ਿਸ਼ ਕਰਨੀ ਹੈ, ਹੋਰ ਕੋਈ ਸਾਂਭਣ ਦੇ ਯੋਗ ਨਹੀਂ ਹੈ। ਸਾਧ ਸੰਗਤ ਜੀ ਸੋ ਫਿਰ ਸਮਾਂ ਆਇਆ, ਗਰੀਬ ਨਵਾਜ ਸੱਚੇ ਪਾਤਸ਼ਾਹੀ ਤੋਂ ਉਪਦੇਸ਼ ਪ੍ਰਾਪਤ ਕੀਤਾ ਸੰਗਤ ਵਿੱਚ ਬੈਠ ਕਰਕੇ। ਤੇ ਜਿਹੜੇ ਨਾਲ ਦੇ ਨਗਰ ਦੇ ਲੋਕ ਬਾਹਰ-ਬਾਹਰ ਖਲੋਤੇ ਸਨ, ਉਡੀਕ ਕਰ ਰਹੇ ਨੇ ਬਾਬਾ ਲਹਿਣਾ ਜੀ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਕੀ ਆਗਿਆ ਹੈ? ਹਜੂਰ ਕਹਿੰਦੇ ਹਨ ਕਿ ਇੱਕ ਵਾਰ ਨਗਰ ਦੇ ਵਿੱਚ ਦੱਸ ਕਰਕੇ ਆਉਣਾ। ਜਿਹੜੇ ਨਗਰ ਦੇ ਲੋਕ ਆ ਉਹਨਾਂ ਨੂੰ ਵੀ ਬਾਹਰ-ਬਾਹਰ ਜਾ ਕਰਕੇ ਕਹਿ ਦਿੱਤਾ। ਕਹਿੰਦੇ ਜਿਹੜਾ ਮੇਰੀ ਮੰਜ਼ਿਲ ਸੀ ਨਾ, ਮੈਨੂੰ ਤਾਂ ਹੁਣ ਆਪਣੀ ਮੰਜ਼ਿਲ ਦੀ ਪ੍ਰਾਪਤੀ ਹੋ ਗਈ ਹੈ,
ਤੁਸੀਂ ਹੁਣ ਦੇਖ ਲਓ, ਇੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਹੈ, ਨਗਰ ਨੂੰ ਵਾਪਸ ਜਾਣਾ ਹੈ ਕਿ ਜਾਂ ਦੇਵੀ ਦਾ ਪੂਜਨ ਕਰਨ ਵਾਸਤੇ ਜਾਣਾ ਹੈ। ਜਿੱਥੋਂ ਵੀ ਤੁਹਾਨੂੰ ਚੰਗਾ ਲੱਗਦਾ ਉੱਥੇ ਚਲੇ ਜਾਓ, ਪਰ ਮੈਂ ਹੁਣ ਕਿਤੇ ਜਾਣ ਵਾਲਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਰਹਾਂਗਾ। ਕਿਉਂਕਿ ਹੱਥ ਜੋੜ ਕਰਕੇ ਬੇਨਤੀ ਕਰ ਦਿੱਤੀ ਸੀ, ਮਹਾਰਾਜ हे ਗਰੀਬ ਨਵਾਜ, ਪਹਿਲਾਂ ਲੰਘਿਆ ਹੋਏ ਜੀਵਨ ਮਹਾਰਾਜ ਆਪਣੇ ਲਈ, ਪਰਿਵਾਰ ਦੇ ਲਈ ਗੁਜ਼ਾਰਨ ਕੀਤਾ। हे ਸੱਚੇ ਪਾਤਸ਼ਾਹ, ਰਹਿੰਦਾ ਜੀਵਨ ਆਪ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਾ ਕਰਕੇ ਮਹਾਰਾਜ ਇਹ ਸਫਲਾ ਕਰਨਾ ਚਾਹੁੰਦਾ। ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰ ਦਿਓ। ਹਜੂਰ ਨੇ ਸਾਧ ਸੰਗਤ ਜੀ ਘੁੱਟ ਕਰਕੇ ਛਾਤੀ ਦੇ ਨਾਲ ਲਗਾਇਆ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਔਰ ਫਿਰ ਸਾਧ ਸੰਗਤ ਜੀ ਮਹਾਨ ਕਿੰਨੀਆਂ ਕਿੰਨੀਆਂ ਪ੍ਰੀਖਿਆਵਾਂ ਹੋਈਆਂ ਨੇ, ਹਰ ਪ੍ਰੀਖਿਆ ਦੇ ਵਿੱਚੋਂ ਸਤਿਗੁਰੂ ਜੀ ਪਾਸ ਹੁੰਦੇ ਰਹੇ ਆ। ਔਰ ਇਸ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਜੀ ਨੇ ਭਾਵੇਂ ਡਾਢੀਆਂ ਕਸਵੱਟੀਆਂ ਵੀ ਲਗਾਈਆਂ ਨੇ, ਪਰ ਧੰਨ ਹਨ ਬਾਬਾ ਲਹਿਣਾ ਜੀ, ਜਿਨ੍ਹਾਂ ਨੇ ਹਰ ਕਸਵੱਟੀ ਵਿੱਚ ਪੂਰੇ ਉਤਰਦੇ ਹੋਏ ਬਾਬਾ ਲਹਿਣਾ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਨਾ ਕੀਤਾ ਹੈ। ਤੋ ਸਾਧ ਸੰਗਤ ਜੀ, ਅੱਜ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਸਾਨੂੰ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਵੇਂ ਸਤਿਗੁਰੂ ਜੀ ਪਹਿਲਾਂ ਭਾਵੇਂ ਦੇਵੀ ਦੇਵਤਿਆਂ ਦੇ ਸਾਧ ਸੰਗਤ ਜੀ ਪੁਜਾਰੀ ਸਨ, ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਪਹਿਲਾਂ ਅਗਿਆਤ ਹੋਣੇ ਕਰਕੇ ਪਹਿਲਾਂ ਇਦਾਂ ਦਾ ਭਾਵੇਂ ਜੀਵਨ ਸੀ, ਪਰ ਮਹਾਰਾਜ ਜੀ ਦੀ ਸ਼ਰਨ ਜਦੋਂ ਧਾਰਨ ਕਰ ਲਈ ਹੈ ਨਾ, ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਿੱਖੀ ਧਾਰਨ ਕਰ ਲਈ, ਫਿਰ ਜੀਵਨ ਭਰ ਸਤਿਗੁਰੂ ਜੀ ਦੇ ਹੀ ਹੋ ਕਰਕੇ ਰਹਿ ਗਏ ਹੈ। ਫਿਰ ਦੁਬਾਰਾ ਕਦੇ ਸਾਧ ਸੰਗਤ ਜੀ ਦੇਵੀ ਦੇਵਤਿਆਂ ਦਾ ਪੂਜਨ, ਉਹਨਾਂ ਦੀਆਂ ਭੇਟਾਂ ਗਾਉਣ ਦੇ ਵਾਸਤੇ ਨਹੀਂ ਕਦੇ ਚਿੱਤ ਨੇ ਚਾਹਤ ਕੀਤੀ। ਤਾਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਬਹੁਤਾਤ ਵਿੱਚ ਅਖਵਾਉਂਦੇ ਤਾਂ ਅਸੀਂ ਸਿੱਖ ਹਾਂ, ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ, ਪਰ ਸਿੱਖਾਂ ਵਾਲੇ ਸਾਡੇ ਅੱਜ ਕੋਈ ਕਰਮ ਨਹੀਂ ਰਹਿ ਗਏ ਮਾਫ ਕਰਨਾ। ਸਾਧ ਸੰਗਤ ਜੀ, ਜੇ ਕਿਤੇ ਵੀਰਵਾਰ ਦਾ ਦਿਨ ਆਉਂਦਾ ਤੇ ਹੱਥਾਂ ਵਿੱਚ ਠੂਠੇ ਫੜੇ ਹੁੰਦੇ ਆ, ਭਾਂਡਿਆਂ ਵਿੱਚ ਤੇਲ ਪਾਇਆ ਹੁੰਦਾ ਤੇ ਮੜੀਆਂ ਮੱਟਾਂ ਤੇ ਜਾ ਕਰਕੇ ਤੇਲ ਪਾਉਣ ਲੱਗ ਪੈਂਦੇ ਆ, ਜਾਂ ਕੋਈ ਦੇਵੀ ਦੇਵਤਿਆਂ ਦਾ ਪੂਜਨ ਕਰਨ ਲੱਗ ਪੈਣਾ। ਠੀਕ ਹੈ, ਜਿਨ੍ਹਾਂ ਦੇ ਇਸ਼ਟ ਦੇਵਤੇ ਉਹਨਾਂ ਨੂੰ ਸਾਧ ਸੰਗਤ ਜੀ ਮੁਬਾਰਕ ਹੈ, ਪਰ ਅਖਵਾਉਣਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ, ਪਰ ਦਰ ਦਰ ਤੇ ਜਾ ਕਰਕੇ ਨੱਕ ਰਗੜਦੇ ਰਹਿਣਾ, ਕਦੇ ਦੇਵੀ ਦੇਵਤਿਆਂ ਦਾ ਕਦੇ ਮੜੀਆਂ ਮੱਟਾਂ ਦਾ ਪੂਜਨ ਕਰਨ ਲੱਗ ਪੈਣਾ, ਇਹ ਸਾਧ ਸੰਗਤ ਜੀ ਸਿੱਖਾਂ ਨੂੰ ਸ਼ੋਭਾ ਨਹੀਂ ਦਿੰਦਾ। ਇਸ ਲਈ ਹੱਥ ਜੋੜ ਕਰਕੇ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਿ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਹੀ ਸਾਨੂੰ ਆਸਰਾ ਲੈਣਾ ਚਾਹੀਦਾ। ਜੋ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲਗਾਇਆ ਹੈ, ਸਾਨੂੰ ਬਾਜਾਂ ਵਾਲੇ ਸਤਿਗੁਰੂ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੀਦਾ। ਤੋ ਆਓ ਹੁਣ ਸਾਧ ਸੰਗਤ ਜੀ ਪਿਆਰ ਦੇ ਨਾਲ ਕੋਈ ਸਮਾਂ ਬੈਠ ਕੇ, ਜੋ ਇਸ ਅਸਥਾਨ ਤੇ ਹਰ ਰੋਜ਼ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਨਾਲ ਬੈਠ ਕੇ ਸਰਵਣ ਕਰੀਏ। ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰ ਤਾਲ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 604 ਅੰਗ ਤੇ ਸੁਸ਼ੋਭਿਤ ਹੈ। ਪਹਿਲਾਂ ਪਰਮਾਤਮਾ ਦਾ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ, ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਜਿਸ ਜੀਵ ਤੇ ਕਿਰਪਾ ਕਰਦੇ ਆ, ਉਹ ਓੰਕਾਰ ਦੀ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ।
ਓੰਕਾਰ ਦੀ ਸ਼ਕਤੀ ਨੂੰ ਪਾ ਲੈਂਦਾ, ਜਿਹੜਾ ਗੁਰੂ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਤੋ ਮੂਲ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਉਸ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਆਪੇ ਆਪ ਵਰਤਦਾ ਪਿਆਰਾ। ਇਹ ਸਾਧ ਸੰਗਤ ਜੀ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਹੁਕਮ ਪਾ ਕਰਕੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਜੋ ਸ੍ਰੀ ਦਰਬਾਰ ਸਾਹਿਬ ਸਾਧ ਸੰਗਤ ਜੀ ਸਰੋਵਰ ਦੀ ਪਵਿੱਤਰ ਸੇਵਾ ਕਰਵਾ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੇਵਾ ਕਰਵਾਉਂਦਿਆਂ ਹੋਇਆਂ ਦੇ ਕੋਲ ਜੋ ਇੰਦਰ ਦੇਵਤਾ ਸਾਧ ਸੰਗਤ ਜੀ ਹੋਰ ਵੀ ਦੇਵੀ ਦੇਵਤਿਆਂ ਦੀ ਸਹਿਤ ਮਨੁੱਖਾ ਸਰੀਰ ਧਾਰਨ ਕੀਤਾ ਹੋਇਆ ਹੈ, ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ। ਤੇ ਜਿੱਥੇ ਹੋਰ ਸਿੱਖ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ, ਹੱਥਾਂ ਦੇ ਨਾਲ ਸਾਧ ਸੰਗਤ ਜੀ ਕਾਰ ਕੱਢ ਰਹੇ ਹੈ, ਫਿਰ ਬਾਲਟਿਆਂ ਦੇ ਵਿੱਚ ਪਾ ਕਰਕੇ ਜਿਵੇਂ ਬਾਹਰ ਸਿਰਾਂ ਤੇ ਰੱਖ ਕੇ ਲੈ ਕੇ ਜਾ ਰਹੇ ਨੇ, ਇਸੇ ਤਰ੍ਹਾਂ ਸਾਧ ਸੰਗਤ ਜੀ ਇਸ ਇੰਦਰ ਦੇਵਤੇ ਨੇ ਵੀ ਆਪਣੇ ਨਾਲ ਦੇਵੀ ਦੇਵਤਿਆਂ ਦਾ ਸਮੂਹ ਲੈ ਕਰਕੇ ਜੋ ਮਨੁੱਖਾ ਸਰੀਰ ਧਾਰਨ ਕੀਤੇ ਹੋ ਆਪਣੇ ਹੱਥੀਂ ਆ ਕੇ ਸੇਵਾ ਕੀਤੀ ਹੈ। ਤੋ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿੱਥੇ ਹੋਰ ਸਿੱਖ ਸੰਗਤਾਂ ਆ ਕੇ ਬੇਨਤੀਆਂ ਕਰਦੀਆਂ ਨੇ, ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਹੇ ਗਰੀਬ ਨਵਾਜ, ਸਾਡੇ ਭਲੇ ਹਿਤ ਮਹਾਰਾਜ ਆਪ ਜੀ ਕਲਿਆਣਕਾਰੀ ਉਪਦੇਸ਼ ਦੇਵੋ। ਆਪ ਜੀ ਦੀ ਸਿੱਖਿਆ ਮਹਾਰਾਜ ਬੰਧਨਾਂ ਤੋਂ ਆਜ਼ਾਦ ਕਰਾਉਣ ਵਾਲੀ ਹੈ। ਹੇ ਮਹਾਰਾਜ, ਵਹਿਮਾਂ ਭਰਮਾਂ ਤੋਂ ਰਹਿਤ ਕਰਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲਗਾਉਣ ਵਾਲੀ ਆਪ ਜੀ ਦੀ ਪਾਵਨ ਪਵਿੱਤਰ ਸਿੱਖਿਆ ਹੈ। ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਤੋ ਇਸੇ ਤਰ੍ਹਾਂ ਸੰਗਤਾਂ ਦੇ ਸਮੂਹ ਮਿਲੇ ਹੋਏ ਇਕੱਠ ਦੇ ਵਿੱਚ ਜੋ ਇੰਦਰ ਦੇਵਤਾ ਵੀ ਆ ਕਰਕੇ ਨਮਸਕਾਰ ਕਰਦਾ ਹੈ। ਅੰਤਰਜਾਮੀ ਧੰਨ ਗੁਰੂ ਨਾਨਕ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚੌਥੇ ਸਰੂਪ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਹਿਚਾਣ ਲਿਆ ਕਿ ਇਹ ਤਾਂ ਜਿਹੜੇ ਦੇਵਤੇ ਹਨ ਉਹਨਾਂ ਨੇ ਮਿਲ ਕਰਕੇ ਮਨੁੱਖਾ ਸਰੀਰ ਧਾਰਨ ਕੀਤੇ ਹੈ ਔਰ ਆ ਕਰਕੇ ਗੁਰੂ ਘਰ ਦੀ ਵੀ ਸੇਵਾ ਕਰ ਰਹੇ ਹੈ। ਸਾਧ ਸੰਗਤ ਜੀ, ਜਦੋਂ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਹੇ ਸੱਚੇ ਪਾਤਸ਼ਾਹ, ਜਿਸ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ, ਕਿਉਂਕਿ ਮਨ ਹਰ ਸਮੇਂ ਤਪਦਾ ਰਹਿੰਦਾ ਹੈ, ਹਰ ਸਮੇਂ ਮਹਾਰਾਜ ਵਿਸ਼ਿਆਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ। ਹੇ ਗਰੀਬ ਨਵਾਜ, ਪਹਿਲਾ ਉਪਦੇਸ਼ ਭਾਵੇਂ ਬ੍ਰਹਮਾ ਜੀ ਤੋਂ ਇੱਕ ਵਾਰ ਅਸੀਂ ਪ੍ਰਾਪਤ ਕੀਤਾ ਸੀਗਾ ਤੇ ਇੰਦਰ ਦੇਵਤਾ ਕਹਿਣ ਲੱਗਾ, ਮਹਾਰਾਜ ਪਹਿਲਾਂ ਮੈਂ ਗਿਆ ਸੀਗਾ ਔਰ ਇਸੇ ਪ੍ਰਕਾਰ ਮਾਨ ਧਾਤਾ ਰਾਜਾ ਔਰ ਇਸੇ ਤਰ੍ਹਾਂ ਪ੍ਰਹਿਲਾਦ ਜੀ ਦਾ ਪੁੱਤਰ, ਅਸੀਂ ਤਿੰਨੇ ਜਾਣੇ ਬ੍ਰਹਮਾ ਜੀ ਦੇ ਕੋਲ ਮਿਲ ਕਰਕੇ ਗਏ ਸਾਂ ਤੇ ਸਾਨੂੰ ਤਿੰਨਾਂ ਨੂੰ ਦਾ ਇਹ ਦੱਦੇ ਅੱਖਰ ਦੁਆਰਾ ਸਾਨੂੰ ਤਿੰਨਾਂ ਨੂੰ ਉਪਦੇਸ਼ ਦਿੱਤਾ ਸੀਗਾ। ਬ੍ਰਹਮਾ ਜੀ ਨੇ ਮੈਨੂੰ ਕਿਹਾ, ਕਹਿੰਦੇ ਕਿ ਤੂੰ ਇੰਦਰੀਆਂ ਦਾ ਦਮਨ ਕਰਕੇ ਰੱਖ, ਵਿਸ਼ਿਆਂ ਭੋਗਣ ਦੇ ਵਿੱਚ ਲੱਗਾ ਰਹਿੰਦਾ ਹਰ ਸਮੇਂ। ਔਰ ਇਸੇ ਪ੍ਰਕਾਰ ਮਾਨ ਧਾਤਾ ਰਾਜੇ ਨੂੰ ਕਿਹਾ ਸੀਗਾ, ਤੂੰ ਦਾਨ ਕਰਿਆ ਕਰ, ਗਰੀਬਾਂ ਨੂੰ ਲੋੜਵੰਦਾਂ ਨੂੰ ਦਾਨ ਕਰਿਆ ਕਰ। ਔਰ ਇਸੇ ਤਰ੍ਹਾਂ ਜਿਹੜਾ ਪ੍ਰਹਿਲਾਦ ਜੀ ਦਾ ਪੁੱਤਰ ਸੀ ਨਾ, ਉਸ ਨੂੰ ਦੱਦੇ ਅੱਖਰ ਦੁਆਰਾ ਉਪਦੇਸ਼ ਦਿੱਤਾ ਕਿ ਤੂੰ ਦਇਆ ਕਰਿਆ ਕਰ। ਬੜਾ ਤੇਰੇ ਅੰਦਰ ਜਿਹੜਾ ਕ੍ਰੋਧ ਹੈ, ਬੜੀ ਛੇਤੀ ਜੀਵਾਂ ਨੂੰ ਮਾਰਨ ਲੱਗ ਪੈਂਦਾ, ਤੂੰ ਦੱਦੇ ਅੱਖਰ ਦੁਆਰਾ ਉਪਦੇਸ਼ ਦਿੱਤਾ, ਤੂੰ ਦਇਆ ਕਰਿਆ ਕਰ। ਦਾ ਇਹ ਤਿੰਨ ਦੱਦੇ ਅੱਖਰ ਦੁਆਰਾ ਸਾਨੂੰ ਤਿੰਨਾਂ ਨੂੰ ਉਪਦੇਸ਼ ਦਿੱਤਾ ਸੀਗਾ। ਮਹਾਰਾਜ, ਉਪਦੇਸ਼ ਤਾਂ ਸਾਨੂੰ ਮਿਲਿਆ ਪਰ ਮਨ ਨਹੀਂ ਕਦੇ ਸਾਡਾ ਸ਼ਾਂਤ ਹੋਇਆ। ਉਦੋਂ ਦਾ ਉਪਦੇਸ਼ ਦੀ ਪ੍ਰਾਪਤੀ ਕੀਤੀ ਹੈ। ਜੀਵਨ ਦੇ ਅੰਦਰ ਭਾਵੇਂ ਇੰਦਰੀਆਂ ਦਾ ਦਮਨ ਕਰਨ ਦਾ ਵੀ ਯਤਨ ਕੀਤਾ, ਦਇਆ ਔਰ ਤੀਜਾ ਦਾਨ, ਤਿੰਨਾਂ ਨੇ ਯਤਨ ਕੀਤਾ, ਪਰ ਸੱਚੇ ਪਾਤਸ਼ਾਹ ਜੀ ਮਨ ਸਾਡੇ ਉਸੇ ਤਰ੍ਹਾਂ ਅਜੇ ਵੀ ਤਪਦੇ ਰਹਿੰਦੇ ਹੈ। ਇਹ ਸਾਧ ਸੰਗਤ ਜੀ, ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ ਜੋ ਗਰੀਬ ਨਵਾਜ ਮਹਾਰਾਜ ਜੋ ਸੀਤਲਤਾ ਭਰਿਆ ਆਪਣਾ ਉਪਦੇਸ਼ ਬਖਸ਼ਿਸ਼ ਕਰ ਦਿੰਦੇ ਹੈ ਨਾ, ਤਪਦੇ ਹੋ ਹਿਰਦੇ ਵੀ ਸਾਧ ਸੰਗਤ ਜੀ ਠਰ ਜਾਂਦੇ ਹੈ। ਵਿਸ਼ਿਆਂ ਵਿਕਾਰਾਂ ਦੀ ਅੱਗ ਦੇ ਵਿੱਚ ਤਪਦੇ ਹੋ ਹਿਰਦੇ ਸੀਤਲ ਹੋ ਜਾਂਦੇ ਜੇ।
ਇਹ ਜੀਵ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰ ਲੈਣ ਤੋ ਦੇਖ ਲਓ ਸਵਰਗਾਂ ਦੇ ਵਿੱਚੋਂ ਇੰਦਰ ਦੇਵਤਾ ਵੀ ਮਨੁੱਖਾ ਸਰੀਰ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਪਦੇਸ਼ ਦੀ ਜਾਚਨਾ ਪਿਆ ਕਰਦਾ। ਮਹਾਰਾਜ ਬ੍ਰਹਮਾ ਜੀ ਤੋਂ ਭਾਵੇਂ ਉਪਦੇਸ਼ ਤਾਂ ਲਿਆ ਸੀ, ਪਰ ਮਨ ਜਿਹੜਾ ਹੈ ਉਹ ਤਪਦਾ ਹੀ ਰਹਿੰਦਾ, ਮਨ ਨਹੀਂ ਕਦੇ ਸਾਡਾ ਸ਼ਾਂਤ ਹੁੰਦਾ। ਤੋ ਇਹ 6 ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਇੰਦਰ ਦੇਵਤੇ ਦੇ ਬੇਨਤੀ ਕਰਨੇ ਤੇ 6 ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ, ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਸਰਬ ਵਿਆਪਕਤਾ ਦਰਸਾਈ ਹੈ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਹੋਣ ਵਾਲਾ ਹੈ ਨਾ, ਜਾਂ ਜੋ ਕੁਝ ਵੀ ਕਰਨ ਵਾਲਾ ਕਰਾਉਣ ਵਾਲਾ ਸਾਰਾ ਕੁਝ ਪਰਮੇਸ਼ਰ ਆਪ ਹੈ। ਆਪ ਹੀ ਪ੍ਰਮਾਤਮਾ ਸ੍ਰਿਸ਼ਟੀ ਨੂੰ ਆਪਣੇ ਸਰੂਪ ਤੋਂ ਪੈਦਾ ਕਰਦਾ ਹੈ, ਆਪ ਹੀ ਜੀਵਾਂ ਰੂਪ ਹੋ ਕਰਕੇ ਵਰਤਣ ਵਾਲਾ ਹੈ, ਆਪ ਪੈਦਾ ਕਰਨ ਵਾਲਾ, ਆਪ ਹੀ ਪੈਦਾ ਹੋਣ ਵਾਲਾ ਹੈ, ਆਪ ਪਰਵਰਿਸ਼ ਕਰਨ ਵਾਲਾ ਤੇ ਆਪ ਪਰਵਰਿਸ਼ ਕਰਾਉਣ ਵਾਲਾ, ਆਪ ਲੈ ਤਾ ਕਰਨ ਵਾਲਾ ਤੇ ਆਪ ਹੀ ਲੈ ਤਾ ਕਰਾਉਣ ਵਾਲਾ। ਭਾਵ ਸ੍ਰਿਸ਼ਟੀ ਦੇ ਸਾਰ ਸੰਗਰਜੇ ਆਕਾਰ ਬਣਨੇ ਤੋਂ ਲੈ ਕਰਕੇ ਸ੍ਰਿਸ਼ਟੀ ਦੇ ਅੰਤ ਤੱਕ ਜੋ ਕੁਝ ਵੀ ਹੈ ਨਾ ਜੀਵਨ ਦੇ ਅੰਦਰ ਜੀਵਾਂ ਦੇ ਹੁੰਦਾ ਹੈ, ਮਹਾਰਾਜ ਕਹਿੰਦੇ ਸਾਰਾ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ। ਐਸੀ ਬ੍ਰਹਮ ਦ੍ਰਿਸ਼ਟੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਹਜੂਰ ਫਰਮਾਉਂਦੇ ਹਨ, ਆਪੇ ਆਪ ਵਰਤਦਾ ਪਿਆਰਾ। ਹੇ ਗੁਰਸਿੱਖੋ, ਪਰਮਾਤਮਾ ਆਪ ਹੀ ਆਪਣਾ ਸਰੂਪ ਹੋ ਕਰਕੇ ਵਰਤਦਾ ਪਿਆ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਹਨ, ਭਾਵੇਂ ਦੈਵੀ ਸ਼ਕਤੀਆਂ ਨੇ, ਉਹਨਾਂ ਸ਼ਕਤੀਆਂ ਦੇ ਵਿੱਚ ਵੀ ਪ੍ਰਮਾਤਮਾ ਆਪ ਹੀ ਰੂਪ ਹੋ ਕਰਕੇ ਆਪਣਾ ਰੂਪ ਹੋ ਕਰਕੇ ਹੀ ਵਰਤਦਾ ਪਿਆ। ਭਾਵੇਂ ਵੱਖੋ ਵੱਖਰੇ ਸੰਸਾਰ ਦੇ ਜੀਵਾਂ ਦੇ ਨਾਮ ਹਨ, ਰੂਪ ਰੰਗ ਰੇਖਾਵਾਂ ਸਰੀਰਾਂ ਦੇ ਆਕਾਰ, ਕੋਈ ਗੁਪਤ ਹਨ, ਕੋਈ ਪ੍ਰਗਟ ਰੂਪ ਦੇ ਵੀ ਸ਼ਕਤੀਆਂ ਰੂਪ ਹੋ ਕੇ ਵਰਤ ਰਹੇ ਨੇ, ਪਰ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪੇ ਆਪ ਵਰਤਦਾ ਪਿਆਰਾ। ਹੇ ਗੁਰਸਿੱਖੋ, ਪਿਆਰਾ ਪਰਮੇਸ਼ਰ ਆਪ ਹੀ ਆਪਣਾ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਆਪ ਅਪਾਹੋ, ਤੇ ਫਿਰ ਆਪ ਹੀ ਆਪਣੇ ਸਰੂਪ ਤੋਂ ਜੀਵਾਂ ਵਿੱਚ ਵਰਤਦਾ ਹੁੰਦਾ। ਅਪਾਹੋ ਨਿਰਲੇਪ ਰਹਿਣ ਵਾਲਾ, ਨਿਰਸੰਗ ਰਹਿਣ ਵਾਲਾ ਹੈ। ਵਰਤਦਾ ਆਪ ਹੀ ਜੀਵਾਂ ਦੇ ਅੰਦਰ ਪਿਆ, ਪਰ ਜੀਵਾਂ ਵਿੱਚ ਵਰਤਦਾ ਹੋਇਆ ਵੀ ਮਹਾਰਾਜ ਕਹਿੰਦੇ ਅਪਾਹੋ ਅਸੰਗ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਜਿਵੇਂ ਇੱਕ ਪਾਹ ਚਾੜੀ ਹੁੰਦੀ ਹੈ ਨਾ ਰੰਗ ਦੀ, ਉਹ ਜਿਵੇਂ ਰੰਗ ਚਾੜਦਾ ਲਲਾਰੀ ਕੱਪੜੇ ਨੂੰ, ਇਹ ਮਹਾਰਾਜ ਕਹਿੰਦੇ ਹਨ ਮਾਇਆ ਰੂਪੀ ਪਾਹ ਜਿਸ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਨਹੀਂ ਹੈ ਨਾ, ਐਸਾ ਅਪਾਹ ਆਪਣਾ ਪਰਮੇਸ਼ਰ ਦਾ ਸਰੂਪ ਹੈ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਹਜੂਰ ਦਾ ਮੁਖਵਾਕ ਵੀ ਆਉਂਦਾ ਗੁਰਬਾਣੀ ਵਿੱਚ ਕਿ ਇਹ ਜਿਹੜਾ ਤਨ ਹਿਰਦਾ ਸੂਖਸ਼ਮ ਤਨ ਹੈ ਨਾ, ਇਸ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਤੇ ਪਦਾਰਥਾਂ ਦੇ ਖਾਣ ਦਾ ਲੱਭ ਰੂਪੀ ਰੰਗ ਇਸ ਨੂੰ ਚੜਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕਹੇ ਹਨ ਲੀਤੜਾ ਲੱਭ ਰੰਗਾਏ। ਇਹ ਜਿਹੜਾ ਸੰਸਾਰ ਦੇ ਅੰਦਰ ਮਾਇਆ ਦਾ ਤਰ੍ਹਾਂ ਤਰ੍ਹਾਂ ਦੀ ਪਾਹ ਲੱਗੀ ਹੋਈ ਹੈ, ਫਿਰ ਇਸ ਪ੍ਰਕਾਰ ਵਿਸ਼ਿਆਂ ਦੇ ਔਗਣਾਂ ਦੇ ਵਿਕਾਰਾਂ ਦੇ ਰੰਗ ਚੜੇ ਹੋਏ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪਰ ਪਰਮੇਸ਼ਰ ਦਾ ਐਸਾ ਸਰੂਪ ਨਹੀਂ ਹੈ। ਆਪੇ ਆਪ ਅਪਾਹੋ, ਉਹ ਪ੍ਰਮਾਤਮਾ ਮਾਇਆ ਰੂਪੀ ਪਾਹ ਤੋਂ ਰਹਿਤ ਹੈ। ਐਸਾ ਸ਼ੁੱਧ ਪ੍ਰਮਾਤਮਾ ਦਾ ਉਜਲ ਸਰੂਪ ਹੈ। ਵਣਜਾਰਾ ਜਗ ਆਪ ਹੈ ਪਿਆਰਾ। ਵਣਜਾਰਾ ਹੁੰਦਾ ਜਿਹੜਾ ਵਪਾਰ ਕਰਦਾ ਹੈ। ਹਜੂਰ ਕਹਿੰਦੇ ਜਗਤ ਦੇ ਅੰਦਰ ਵਣਜਾਰਾ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤਦਾ ਪਿਆ ਹੈ। ਆਪੇ ਸਾਚਾ ਸਾਹੂ, ਤੇ ਆਪ ਹੀ ਸੱਚਾ ਸ਼ਾਹੂਕਾਰ ਰੂਪ ਹੋ ਕੇ ਵਰਤਦਾ ਪਿਆ। ਜਿਵੇਂ ਕੋਈ ਵਣਜ ਕਰਨ ਵਾਲੇ ਜਿਹੜੇ ਵਪਾਰੀ ਸਾਧ ਸੰਗਤ ਜੀ ਵਣਜਾਰੇ ਲੋਕ ਹੁੰਦੇ ਆ, ਔਰ ਫਿਰ ਸ਼ਾਹੂਕਾਰਾਂ ਦੇ ਕੋਲ ਜਾ ਕਰਕੇ ਸਾਧ ਸੰਗਤ ਜੀ ਪਦਾਰਥ ਵਸਤੂਆਂ ਜਾ ਕੇ ਖਰੀਦਦੇ ਹਨ, ਫਿਰ ਅੱਗੇ ਜਾ ਕਰਕੇ ਉਹਨਾਂ ਦਾ ਵਣਜ ਕਰਦੇ ਹੈ। ਮਹਾਰਾਜ ਕਹਿੰਦੇ ਪਰਮਾਤਮਾ ਵਣਜਾਰਿਆਂ ਰੂਪ ਹੋ ਕੇ ਵੀ ਆਪ ਹੀ ਵਰਤਦਾ ਪਿਆ ਹੈ, ਅਤੇ ਉਹਨਾਂ ਸੱਚੇ ਸ਼ਾਹੂਕਾਰਾਂ ਰੂਪ ਹੋ ਕਰਕੇ ਵੀ ਪਰਮੇਸ਼ਰ ਆਪ ਹੀ ਵਰਤਦਾ ਪਿਆ। ਐਸਾ ਸੱਚਾ ਪਰਮਾਤਮਾ ਦਾ ਸਰੂਪ ਹੈ।
ਤੋ ਹਜੂਰ ਕਹਿੰਦੇ ਹਨ ਕਿ ਵਣਜਾਰਾ ਜਗ ਆਪ ਹੈ ਪਿਆਰਾ, ਜੁਗਿਆਸੂ ਰੂਪ ਵਣਜਾਰਾ ਵੀ ਸਾਧ ਸੰਗਤ ਜੀ ਆਪ ਹੈ, ਔਰ ਸੱਚਾ ਗੁਰੂ ਰੂਪ ਸ਼ਾਹੂਕਾਰ ਵੀ ਆਪ ਹੈ, ਜਿੱਥੋਂ ਮਹਾਰਾਜ ਸਾਹਿਬ ਜੀ ਦੀ ਪਰਮ ਤੇ ਸੱਚੀ ਸਿੱਖਿਆ ਰੂਪ ਵਸਤੂ ਆ ਕਰਕੇ ਜੁਗਿਆਸੂ ਖਰੀਦਦਾ ਹੈ। ਮਨ ਬਾਣੀ ਸਰੀਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਥਵਾ ਪ੍ਰੇਮ ਦੀ ਭੇਟਾ ਅਰਪਣ ਕਰਕੇ ਮਹਾਰਾਜ ਜੀ ਤੋਂ ਖਰੀਦਦਾ ਹੈ। ਸਤਿਗੁਰੂ ਰੂਪ ਸ਼ਾਹੂਕਾਰ ਦੇ ਕੋਲ ਆ ਕਰਕੇ ਨਾਮ ਰੂਪੀ ਪਦਾਰਥ ਖਰੀਦਣਾ ਕਰਦਾ ਹੈ। ਫਿਰ ਉਹ ਜਗਿਆਸੂ ਜਨ ਸਾਧ ਸੰਗਤ ਜੀ ਨਾਮ ਦਾ ਵਪਾਰ ਕਰਦੇ ਹੈ। ਮਹਾਰਾਜ ਸਾਹਿਬ ਜੀ ਦੀ ਸੱਚੀ ਦੀ ਪਰਮ ਸਿੱਖਿਆ ਰੂਪ ਵਸਤੂਆਂ ਦਾ ਵਪਾਰ ਉਹ ਵਣਜ ਕਰਦੇ ਹਨ। ਪਰ ਹੈ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਵਰਤਦਾ ਪਿਆ। ਇਹਨਾਂ तमाम ਸੰਸਾਰ ਦੇ ਵਣਜਾਰਿਆਂ ਰੂਪ ਹੋ ਕੇ ਤੇ ਸ਼ਾਹੂਕਾਰਾਂ ਰੂਪ ਹੋ ਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਆਪੇ ਵਣਜ ਵਪਾਰੀਆ ਪਿਆਰਾ, ਆਪ ਹੀ ਪਰਮਾਤਮਾ ਵਣਜ ਵਸਤੂਆਂ ਰੂਪ ਹੋ ਕੇ ਵਰਤਦਾ ਹੈ ਅਤੇ ਆਪ ਹੀ ਮਹਾਰਾਜ ਕਹਿੰਦੇ ਵਪਾਰੀਆਂ ਰੂਪ ਹੋ ਕਰਕੇ ਪਿਆਰਾ ਪਰਮੇਸ਼ਰ ਵਰਤ ਰਿਹਾ ਹੈ। ਆਪੇ ਸੱਚ ਵੇਸਾਹੋ, ਤੇ ਆਪ ਹੀ ਅਕਾਲ ਪੁਰਖ ਪਰਮਾਤਮਾ ਸੱਚ ਸਰੂਪ ਹੈ। ਆਪ ਹੀ ਸਾਧ ਸੰਗਤ ਜੀ ਵੇਸਾਹੋ ਖਰੀਦਣ ਵਾਲਾ ਹੈ। ਆਪ ਹੀ ਮਹਾਰਾਜ ਕਹਿੰਦੇ ਵਪਾਰੀ ਰੂਪ ਹੋ ਕਰਕੇ ਖਰੀਦੀ ਜਾਂਦਾ ਪਿਆ ਹੈ, ਔਰ ਇਸੇ ਪ੍ਰਕਾਰ ਆਪ ਹੀ ਸ਼ਾਹੂਕਾਰ ਰੂਪ ਹੋ ਕਰਕੇ ਵਸਤੂਆਂ ਦੇਈ ਜਾਂਦਾ ਹੈ। ਜਿੰਨੇ ਕੁ ਕੋਈ ਆ ਕਰਕੇ ਸਾਧ ਸੰਗਤ ਜੀ ਨਾਮ ਰੂਪੀ ਪਦਾਰਥ ਖਰੀਦਣਾ ਚਾਹੁੰਦਾ ਹੈ, ਜਿੰਨਾ ਕੁ ਪ੍ਰੇਮ ਕਰਦਾ ਮਹਾਰਾਜ ਜੀ ਦੇ ਚਰਨਾਂ ਨਾਲ, ਜਿੰਨੀ ਕੁ ਪ੍ਰੇਮ ਦੀ ਭੇਟਾ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰਦਾ ਹੈ, ਓਨੀ ਕੁ ਸਿੱਖਿਆ ਰੂਪ ਵਸਤੂ ਉਸ ਨੂੰ ਮਿਲ ਜਾਂਦੀ ਹੈ। ਜਿਹੜਾ ਕੋਈ ਜ਼ਿਆਦਾ ਪ੍ਰੀਤ ਰੂਪ ਭੇਟਾ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਦਾ ਹੈ, ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ। ਸਤਿਗੁਰੂ ਜੀ ਦੁਨਿਆਵੀ ਦਾਤਾਂ ਦੇ ਧਨ ਪਦਾਰਥਾਂ ਦੇ ਭੁੱਖੇ ਥੋੜਾ ਹੀ ਹੈ, ਮਹਾਰਾਜ ਪਿਆਰ ਦੇ ਭੁੱਖੇ ਹਨ। ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੀ ਭੁੱਖ ਹੈ। ਤੇ ਜਿਹੜਾ ਕੋਈ ਸਾਧ ਸੰਗਤ ਜੀ ਵਣਜਾਰਾ ਬਣ ਕਰਕੇ ਜੁਗਿਆਸੂ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਨਾਮ ਰੂਪੀ ਪਦਾਰਥ ਦੀ ਮੰਗ ਕਰਦਾ ਹੈ, ਜਾਂ ਸਿੱਖਿਆ ਰੂਪ ਵਸਤੂ ਦੀ ਆ ਕਰਕੇ ਮਹਾਰਾਜ ਜੀ ਤੋਂ ਮੰਗ ਕਰਦਾ ਹੈ, ਔਰ ਜਿੰਨੀ ਕੁ ਉਹਦੇ ਮਨ ਦੇ ਅੰਦਰ ਭਾਵਨਾ, ਜਿੰਨਾ ਕੁ ਪਿਆਰ ਹੁੰਦਾ ਹੈ, ਜਿੰਨੀ ਕੁ ਪ੍ਰੀਤ ਦੀ ਭੇਟਾ ਮਹਾਰਾਜ ਜੀ ਨੂੰ ਅਰਪਣ ਕਰਦਾ, ਉਨੀ ਕੁ ਦਾਤ ਪ੍ਰਾਪਤ ਕਰ ਲੈਂਦਾ ਹੈ। ਤੋ ਇਸ ਕਰਕੇ ਹਜੂਰ ਉਚਾਰਨ ਕਰ ਰਹੇ ਨੇ ਆਪੇ ਸੱਚ ਵੇਸਾਹੋ। ਆਪ ਹੀ ਸੱਚ ਸਰੂਪ ਹੋ ਕਰਕੇ ਮਹਾਰਾਜ ਕਹਿੰਦੇ ਸੱਚੇ ਨਾਮ ਨੂੰ ਖਰੀਦਣ ਵਾਲਾ ਵੀ ਆਪ ਹੀ ਹੈ। ਜਪ ਮਨ ਹਰ ਹਰ ਨਾਮ ਸਲਾਹ, ਆਪਣੇ ਮਨ ਦੇ ਤਾਈਂ ਲੈ ਕੇ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹਨ। ਹੇ ਮੇਰੇ ਪਿਆਰੇ ਮਨਾ, ਜਪਣੇ ਜੋਗ ਪ੍ਰਮਾਤਮਾ ਦਾ ਜਾਪ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤ ਸਲਾਹਾਂ ਕਰਿਆ ਕਰ। ਮਹਾਰਾਜ ਕਿਵੇਂ ਕਰਨੀ ਹੈ? ਕਹਿੰਦੇ ਪਰਮੇਸ਼ਰ ਦਾ ਜਾਪ ਕਰਕੇ। ਜਪਣੇ ਜੋਗ ਪ੍ਰਮਾਤਮਾ ਦਾ ਜਾਪ ਕਰਨ ਦੇ ਨਾਲ ਹੀ ਪ੍ਰਮਾਤਮਾ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਨੇ। ਜਿਹੜਾ ਪਰਮੇਸ਼ਰ ਦਾ ਜਾਪ ਵਿਕਾਰਾਂ ਨੂੰ ਜ਼ਬਤ ਕਰ ਦਿੰਦਾ ਹੈ, ਐਸਾ ਮਹਾਰਾਜ ਕਹਿੰਦੇ ਜਪਣੇ ਜੋਗ ਪਰਮੇਸ਼ਰ ਦਾ ਜਾਪ ਕਰ। ਗੁਰ ਕਿਰਪਾ ਤੇ ਪਾਈ ਹੈ ਪਿਆਰਾ, ਗੁਰ ਕਿਰਪਾ ਤੇ ਪਾਈ ਹੈ ਪਿਆਰਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਗੁਰੂ ਕਿਰਪਾ ਦੁਆਰਾ ਹੀ ਉਹ ਪਿਆਰਾ ਪਰਮੇਸ਼ਰ ਪਾਈਦਾ ਹੈ। ਜਾਂ ਫਿਰ ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਪਰਮੇਸ਼ਰ ਦਾ ਜਾਪ ਅਮੋਲਕ ਨਾਮ ਦੀ ਦਾਤ ਕਿੱਥੋਂ ਪਾਈਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਕਿਰਪਾ ਤੇ ਪਾਈਐ ਪਿਆਰਾ। ਉਹ ਪਿਆਰਾ ਪਰਮੇਸ਼ਰ ਗੁਰੂ ਕਿਰਪਾ ਦੁਆਰਾ ਪਾਈਦਾ। ਪਰਮੇਸ਼ਰ ਦੀ ਅਮੋਲਕ ਦਾਤ, ਨਾਮ ਦੀ ਦਾਤ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਈਦੀ ਹੈ। ਅੰਮ੍ਰਿਤ ਅਗਮ ਅਥਾਹ, ਮਹਾਰਾਜ ਉਹ ਕਿਹੋ ਜਿਹਾ ਪਰਮਾਤਮਾ ਦਾ ਸਰੂਪ ਹੈ। ਹਜੂਰ ਕਹਿੰਦੇ ਮ੍ਰਿਤੂ ਤੋਂ ਰਹਿਤ ਹੈ, ਕਦੇ ਵੀ ਮਰਨ ਵਾਲਾ ਨਹੀਂ। ਉਹ ਪਰਮਾਤਮਾ ਸਾਧ ਸੰਗਤ ਜੀ ਜਿੱਥੇ ਅਜਨਮਾ ਸਰੂਪ ਹੈ ਨਾ, ਉਥੇ ਅਮਰਨਾ ਵੀ ਹੈ। ਪਰਮਾਤਮਾ ਨੂੰ ਜਿੱਥੇ ਕੋਈ ਜਨਮ ਦੇਣ ਵਾਲਾ ਨਹੀਂ ਹੈ। ਸਹਿ ਭੰਗ ਸੁਤੇ ਪ੍ਰਕਾਸ਼ਮਾਨ, ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਤੋ ਹਜੂਰ ਕਹਿੰਦੇ ਹਨ ਐਸਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਅਗਮ ਮਨ ਦੀ ਗਮਤਾ ਤੋਂ ਪਰੇ ਹੈ। ਸੰਕਲਪਾਂ ਵਿਕਲਪਾਂ ਕਰਕੇ ਨਹੀਂ ਰੱਬ ਨੂੰ ਪਾਇਆ ਜਾ ਸਕਦਾ। ਪਰਮੇਸ਼ਰ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮਨ ਦੀ ਗਮਤਾ ਤੋਂ ਪਰੇ ਉਹਨੂੰ ਅਗਮ ਕਿਹਾ ਜਾਂਦਾ ਹੈ। ਤੇ ਅਗਮ ਗਾਮਾਂ ਤੋਂ ਵੀ ਰਹਿਤ ਹੈ।
ਜਿਵੇਂ ਸੰਸਾਰ ਦੇ ਜੀਵਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਗਮ ਲੱਗਾ ਹੀ ਰਹਿੰਦਾ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦਾ ਗਮ ਲੱਗ ਗਿਆ, ਚਿੰਤਾ ਦੇ ਕਰਕੇ, ਕੋਈ ਕਿਸੇ ਤਰ੍ਹਾਂ ਕਰਕੇ ਗਮ ਲੱਗ ਗਿਆ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨੂੰ ਕੋਈ ਗਮ ਵੀ ਨਹੀਂ ਲੱਗਦਾ, ਅਗਮ ਸਰੂਪ ਹੈ ਤੇ ਅਥਾਹ ਬੜਾ ਡੂੰਘਾਈ ਵਾਲਾ ਹੈ। ਵੇਦਾਂ ਸ਼ਾਸਤਰਾਂ ਕਰਕੇ ਵੀ ਸਾਧ ਸੰਗਤ ਜੀ ਉਹਦੀ ਡੂੰਘਾਈ ਨੂੰ ਨਾ ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਕਿੰਨਾ ਡੂੰਘਾ ਹੈ, ਅਥਾਹ। ਤੇ ਵਿਸ਼ੇਸ਼ ਕਰਕੇ ਕਿੱਥੇ ਥਾਂ ਹੈ ਪ੍ਰਮਾਤਮਾ ਦੀ। ਮਹਾਰਾਜ ਕਹਿੰਦੇ ਨਾ ਤਾਂ ਵੇਦਾਂ, ਨਾ ਸ਼ਾਸਤਰਾਂ, ਨਾ ਪੁਰਾਣਾ, ਨਾ ਸਿਮਰਤੀਆਂ ਆਦਿ ਗ੍ਰੰਥਾਂ ਦੁਆਰਾ ਕਿਸੇ ਤਰ੍ਹਾਂ ਕਰਕੇ ਵੀ ਜਾਣਿਆ ਨਹੀਂ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਥਾਂ ਤੋਂ ਰਹਿਤ ਹੈ, ਅਥਾਹ ਸਰੂਪ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਆਪੇ ਸੁਣ ਸਭ ਵੇਖਦਾ ਪਿਆਰਾ। ਮਹਾਰਾਜ ਸਾਹਿਬ ਜੀ ਆਖ ਰਹੇ ਗੁਰਸਿੱਖੋ, ਜਿੰਨੇ ਵੀ ਸੰਸਾਰ ਦੇ ਜੀਵ ਆਪਣੇ ਕੰਨਾਂ ਦੇ ਨਾਲ ਆਵਾਜ਼ ਸੁਣਦੇ ਆ ਨਾ, ਉਹ ਸਭ ਕੰਨਾਂ ਰੂਪ ਹੋ ਕੇ ਪਰਮੇਸ਼ਰ ਆਪ ਹੀ ਸੁਣਦਾ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ ਕਿ ਜਿੱਥੇ ਪ੍ਰਮਾਤਮਾ ਆਪ ਜੀਵਾਂ ਰੂਪ ਹੋ ਕਰਕੇ ਵਰਤਦਾ ਪਿਆ, ਨੇਤਰਾ ਰੂਪ ਹੋ ਕੇ ਸਾਧ ਸੰਗਤ ਜੀ ਸੰਸਾਰ ਨੂੰ ਦੇਖਦਾ ਹੈ, ਕੰਨਾਂ ਰੂਪ ਹੋ ਕਰਕੇ ਪ੍ਰਮਾਤਮਾ ਸੁਣਦਾ ਹੈ, ਜੀਭਾ ਰੂਪ ਹੋ ਕਰਕੇ ਪ੍ਰਮਾਤਮਾ ਬੋਲਦਾ ਹੈ। ਭਾਵ ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ। ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਸੰਸਾਰ ਦੇ ਆਪੇ ਸੁਣ ਸਭ ਵੇਖਦਾ ਪਿਆਰਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਹੇ ਮਹਾਰਾਜ, ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਕੁਝ ਕਥਨ ਕੀਤਾ ਨਹੀਂ ਜਾ ਸਕਦਾ। ਇੱਕੋ ਇੱਕ ਮਹਾਰਾਜ ਆਪ ਜੀ ਦਾ ਸਰੂਪ ਹੈ। ਤੇ ਜੇ ਸਰਗੁਣ ਸਰੂਪ ਧਾਰਨ ਕੀਤਾ, ਪਤਾ ਨਹੀਂ ਮਹਾਰਾਜ ਕਿੰਨੇ ਕੁ ਹਜ਼ਾਰ, ਕਿੰਨੇ ਕੁ ਲੱਖਾਂ ਸੰਸਾਰ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਉਹਨਾਂ ਜੀਵਾਂ ਰੂਪ ਹੋ ਕੇ ਮਹਾਰਾਜ ਆਪ ਹੀ ਦੇਖਦੇ ਪਏ। ਨੇਤਰਾ ਰੂਪ ਹੋ ਕਰਕੇ ਮਹਾਰਾਜ ਦੇਖ ਰਹੇ ਹੋ, ਕੰਨਾਂ ਰੂਪ ਹੋ ਕਰਕੇ ਮਹਾਰਾਜ ਆਪ ਹੀ ਸੁਣਦੇ ਪਏ ਹੋ। ਮੁਖ ਬੋਲੇ ਆਪ ਮੋਹਾ ਹੋ। ਤੇ ਮਹਾਰਾਜ ਜੋ ਕੁਝ ਸੰਸਾਰ ਦੇ ਜੀ ਮੁਖ ਤੋਂ ਬੋਲਦੇ ਆ ਨਾ, ਆਪ ਹੀ ਮਹਾਰਾਜ ਉਹਨਾਂ ਰੂਪ ਹੋ ਕਰਕੇ ਬੋਲਦੇ ਹੋ। ਜੀਵ ਆਪ ਨਹੀਂ ਕਦੇ ਬੋਲ ਸਕਦਾ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਪ੍ਰਮਾਤਮਾ ਘਟਾਂ ਘਟਾਂ ਵੀ ਸਮਾਇਆ, ਸਭ ਤਮਾਮ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਜੀਵਨ ਰੂਪ ਹੋ ਕਰਕੇ ਬੋਲਦਾ ਵੀ ਆਪ ਹੀ ਪਿਆ ਹੈ। ਇਹ ਜੀਵ ਤਾਂ ਸੰਸਾਰ ਦੇ ਕਟ ਪੁਤਲਿਆਂ ਦੀ ਤਰ੍ਹਾਂ ਨੇ। ਮਹਾਰਾਜ ਕਹਿੰਦੇ ਆਪਣੇ ਆਪ ਨਾ ਕੋਈ ਬੋਲ ਸਕਦਾ, ਨਾ ਦੇਖ ਸਕਦਾ, ਤੇ ਨਾ ਕੰਨਾਂ ਦੇ ਨਾਲ ਸੁਣ ਸਕਦਾ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹੇ ਗੁਰਸਿੱਖੋ, ਆਪੇ ਸੁਣ ਸਭ ਵੇਖਦਾ ਪਿਆਰਾ। ਮੁਖ ਬੋਲੇ ਆਪ ਮੁਹਾਹੋ। ਮੁਖ ਤੋਂ ਬੋਲਣ ਵਾਲਾ ਤੇ ਮੁਹਾਹੋ ਮੋਹਿਤ ਹੋਣ ਵਾਲਾ ਵੀ ਪਰਮੇਸ਼ਰ ਆਪ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ, ਆਪੇ ਸੁਣ ਸਭ ਵੇਖਦਾ ਪਿਆਰਾ। ਸਾਧ ਸੰਗਤ ਜੀ ਆਪ ਹੀ ਗੁਰਸਿੱਖ ਰੂਪ ਹੋ ਕਰਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਨ ਵਾਲਾ ਵੀ ਗੁਰਸਿੱਖ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤਦਾ ਪਿਆ ਹੈ। ਆਪੇ ਸੁਣ ਸਭ ਵੇਖਦਾ ਪਿਆਰਾ। ਆਪ ਹੀ ਸਮ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਰੂਪ ਹੋ ਕਰਕੇ ਸੰਸਾਰ ਨੂੰ ਦੇਖਦਾ ਪਿਆ ਹੈ। ਮੁਖ ਬੋਲੇ ਆਪ ਮੁਹਾਹੋ। ਤੇ ਆਪ ਹੀ ਗੁਰੂ ਰੂਪ ਹੋ ਕਰਕੇ ਮੁਖ ਵਾਕ ਰਸਨਾ ਤੋਂ ਬੋਲਦਾ ਪਿਆ। ਮੁਹਾਹੋ ਤੇ ਆਪ ਹੀ ਗੁਰਸਿੱਖ ਰੂਪ ਹੋ ਕਰਕੇ ਉਹਨਾਂ ਮੁਖ ਵਾਕ ਤੇ ਮਹਾਰਾਜ ਜੀ ਦੇ ਬਚਨਾਂ ਤੇ ਮੋਹਿਤ ਹੋਣ ਵਾਲਾ, ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕਰਕੇ ਹਿਰਦੇ ਅੰਦਰ ਸੀਤਲਤਾ ਪ੍ਰਾਪਤ ਕਰਨ ਵਾਲਾ ਵੀ ਗੁਰਸਿੱਖ ਰੂਪ ਹੋ ਕੇ ਵੀ ਆਪ ਹੀ ਵਰਤਦਾ ਪਿਆ ਹੈ। ਆਪੇ ਉਜੜ ਪਾਇਦਾ ਪਿਆਰਾ। ਤੇ ਸਾਧ ਸੰਗਤ ਜੀ ਜੀਵਾਂ ਦੇ ਕਰਮਾਂ ਅਨੁਸਾਰ ਜਿੱਦਾਂ ਦੀਆਂ ਜੀਵਾਂ ਦੀਆਂ ਵਾਸ਼ਨਾਵਾਂ ਹਨ, ਮੰਦ ਵਾਸ਼ਨਾਵਾਂ ਅਨੁਸਾਰ ਸੰਸਾਰ ਰੂਪੀ ਬੀਆਬਾਨ ਜੰਗਲ ਦੇ ਵਿੱਚ ਭਾਵ ਉਜਾੜ ਦੇ ਵਿੱਚ ਪਾਉਣ ਵਾਲਾ ਵੀ ਜੀਵਾਂ ਨੂੰ ਆਪ ਹੈ। ਜਿਤਨੇ ਵੀ ਸੰਸਾਰ ਦੇ ਜੀਵ ਬੀਆਬਾਨ ਜੰਗਲ ਦੇ ਵਿੱਚ ਭਟਕ ਰਹੇ ਹਨ, ਅਗਿਆਤ ਹੋਣੇ ਕਰਕੇ ਅਗਿਆਨ ਦੇ ਹਨੇਰੇ ਵਿੱਚ ਗਾਫਲਤਾਈ ਵਿੱਚ ਭਟਕ ਰਹੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਨੇ ਆਪ ਹੀ ਉਹਨਾਂ ਦੇ ਮੰਦੇ ਕਰਮਾਂ ਅਨੁਸਾਰ ਅਗਿਆਤ ਪੁਣੇ ਵਿੱਚ ਰੱਖ ਕਰਕੇ ਆਪੇ ਉਜੜ ਪਾਏ ਦਾ ਪਿਆਰਾ। ਐਸਾ ਮਤ ਤੇ ਭਰਮ ਦਾ ਪੜਦਾ ਪਾਇਆ।
ਉਹਨਾਂ ਨੂੰ ਬੀਆਬਾਨ ਜੰਗਲ ਦੇ ਵਿੱਚ ਸੰਸਾਰ ਰੂਪੀ ਉਜਾੜ ਦੇ ਵਿੱਚ ਹੀ ਭਟਕਾਉਣਾ ਕੀਤਾ ਹੈ। ਆਪ ਵਿਖਾਲੇ ਰਾਹੋ ਤੇ ਜਿਨ੍ਹਾਂ ਦੇ ਭਾਗ ਚੰਗੇ ਹਨ, ਚੰਗੇ ਕਰਮਾਂ ਕਰਕੇ ਉਹਨਾਂ ਨੂੰ ਸਹੀ ਗਿਆਨ ਦਾ ਰਸਤਾ ਵੀ ਪਰਮੇਸ਼ਰ ਨੇ ਆਪ ਹੀ ਵਿਖਾਲ ਦਿੱਤਾ ਹੈ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ ਨਾ, ਉਹ ਸਹੀ ਰਸਤੇ ਤੇ ਚੱਲ ਰਹੇ ਹੈ। ਮਹਾਰਾਜ ਜੀ ਦੇ ਦਰਸਾਏ ਹੋ ਮਾਰਗ ਤੇ ਚੱਲ ਰਹੇ ਨੇ। ਭੂਲੇ ਮਾਰਗ ਜਿਨਹਿ ਬਤਾਇਆ, ਸਾਧ ਸੰਗਤ ਜੀ ਐਸਾ ਗੁਰ ਵਡਭਾਗੀ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਨੂੰ ਪਾ ਕੇ ਸਿੱਧੇ ਰਸਤੇ ਤੇ ਚੱਲਣਾ ਕੀਤਾ ਹੈ। ਨਹੀਂ ਤਾਂ ਉਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਨਾ ਹੋਣੇ ਕਰਕੇ ਕੁਰਾਹੇ ਪੈਣਾ ਕੀਤਾ ਹੈ। ਉਹ ਬੀਆਬਾਨ ਸੰਸਾਰ ਰੂਪੀ ਜੰਗਲ ਦੇ ਵਿੱਚ ਹੀ ਭਟਕ ਰਹੇ ਨੇ। ਤੇ ਮਹਾਰਾਜ ਕਹਿੰਦੇ ਸਭ ਕੁਝ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ। ਆਪੇ ਉਜੜ ਪਾਏ ਦਾ ਪਿਆਰਾ, ਆਪ ਵਿਖਾਲੇ ਰਾਹ। ਆਪ ਹੀ ਸਤ ਸੰਗਤ ਰੂਪੀ ਰਸਤਾ ਦਿਖਾਉਣ ਵਾਲਾ ਹੈ। ਆਪ ਹੀ ਸਾਧ ਸੰਗਤ ਜੀ ਕੁਸੰਗੀਆਂ ਨੂੰ ਖੋਟੀ ਸੰਗਤ ਰੂਪੀ ਉਜਾੜ ਦੇ ਵਿੱਚ ਭੇਜਣ ਵਾਲਾ ਹੈ। ਉਜਾੜ ਦੀ ਤਰ੍ਹਾਂ ਹੀ ਹੈ, ਜੀਵਨ ਉਜੜਦਾ ਹੀ ਹੈ ਨਾ ਮਾੜੀ ਸੰਗਤ ਕਰਕੇ। ਜਿਵੇਂ ਉਜਾੜ ਦੇ ਵਿੱਚ ਜੀਵਨ ਦਾ ਅਮੋਲਕ ਸਮਾਂ ਅਜਾਈਂ ਬੀਤ ਜਾਂਦਾ ਹੈ, ਇਸੇ ਤਰ੍ਹਾਂ ਮਾੜੀ ਸੰਗਤ ਰੂਪੀ ਉਜਾੜ ਦੇ ਵਿੱਚ ਵੀ ਜ਼ਿੰਦਗੀ ਦਾ ਅਮੋਲਕ ਸਮਾਂ ਸਾਧ ਸੰਗਤ ਜੀ ਅਜਾਈਂ ਚਲਾ ਜਾਂਦਾ, ਕਦੇ ਸਫਲਾ ਨਹੀਂ ਹੁੰਦਾ ਮਾੜੀ ਸੰਗਤ ਕਰਨੇ ਕਰਕੇ। ਤੋ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਆਪ ਹੀ ਇਹ ਮਾੜੀ ਸੰਗਤ ਰੂਪੀ ਉਜਾੜ ਦੇ ਵਿੱਚ ਭੇਜਣ ਵਾਲਾ ਹੈ, ਜਾਂ 84 ਲੱਖ ਜੂਨਾ ਰੂਪੀ ਉਜਾੜ ਦੇ ਵਿੱਚ ਪਾਉਣ ਵਾਲਾ ਹੈ। ਉਜੜੇ ਰਹਿੰਦਾ ਜੀਵ, ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ, ਤੇ ਆਪ ਹੀ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕਰਦਾ ਹੈ, ਤੇ ਇਹਨਾਂ ਨੂੰ ਸਤ ਸੰਗਤ ਰੂਪੀ ਸਹੀ ਰਸਤਾ ਵਿਖਾਲਣ ਵਾਲਾ ਵੀ ਆਪ ਹੈ। ਆਪੇ ਹੀ ਸਭ ਆਪ ਹੈ ਪਿਆਰਾ। ਹੇ ਗੁਰਸਿੱਖੋ, ਉਹ ਪਰਮੇਸ਼ਰ ਆਪ ਹੀ ਆਪ ਵਰਤਦਾ ਪਿਆ ਹੈ। ਉਹ ਪਿਆਰਾ ਪ੍ਰਮਾਤਮਾ ਆਪਣੇ ਸਰੂਪ ਤੋਂ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਜੀਵਾਂ ਵਿੱਚ ਵਰਤਣ ਵਾਲਾ ਹੈ। ਆਪੇ ਬੇਪਰਵਾਹ ਤੇ ਫਿਰ ਪ੍ਰਮਾਤਮਾ ਆਪ ਹੀ ਖੌਫ ਤੋਂ ਰਹਿਤ ਹੈ, ਬੇਪਰਵਾਹ ਹੈ, ਕਿਸੇ ਦੀ ਪਰਵਾਹ ਕਰਨ ਵਾਲਾ ਵੀ ਨਹੀਂ ਹੈ। ਕਿਸੇ ਦਾ ਖੌਫ, ਕਿਸੇ ਦਾ ਡਰ ਮੰਨਣ ਵਾਲਾ ਵੀ ਪ੍ਰਮਾਤਮਾ ਨਹੀਂ ਹੈ। ਐਸਾ ਮਹਾਰਾਜ ਕਹਿੰਦੇ ਬੇਪਰਵਾਹ ਪ੍ਰਮਾਤਮਾ ਦਾ ਸਰੂਪ ਹੈ। ਆਪੇ ਆਪ ਉਪਾਏ ਦਾ ਪਿਆਰਾ। ਐ ਗੁਰਸਿੱਖੋ, ਪ੍ਰਮਾਤਮਾ ਨੇ ਆਪਣੇ ਸਰੂਪ ਤੋਂ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ। ਸਿਰ ਆਪੇ ਧੰਦੜਾ ਲਾਹੋ। ਤੇ ਫਿਰ ਜੀਵਾਂ ਦੇ ਸਿਰ ਬਸਿਰ ਕਰਮਾਂ ਅਨੁਸਾਰ ਧੰਦੜਿਆਂ ਦੇ ਵਿੱਚ ਲਗਾਉਣ ਵਾਲਾ ਵੀ ਪ੍ਰਮਾਤਮਾ ਆਪ ਹੈ। ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਰਚੀ ਹੋ ਰਚਨਾ ਨੂੰ ਪਰਮੇਸ਼ਰ ਆਪ ਹੀ ਜਾਣਦਾ, ਤੇ ਜਿੱਥੇ ਜਿੱਥੇ ਤਮਾਮ ਸੰਸਾਰ ਦੇ ਜੀਵਾਂ ਨੂੰ ਲਗਾਇਆ, ਉੱਥੇ ਉੱਥੇ ਜੀਵ ਲੱਗੇ ਹੋਏ ਹੈ। ਜੀਵਾਂ ਦੇ ਕਰਮਾਂ ਅਨੁਸਾਰ ਮਹਾਰਾਜ ਕਹਿੰਦੇ ਧੰਦਿਆਂ 'ਚ ਲਗਾਇਆ ਹੋਇਆ। ਕੋਈ ਕਿਸੇ ਤਰ੍ਹਾਂ ਦੀ ਕਰਮਾਂ ਦੇ ਖੇਡ ਵਿੱਚ ਖੇਡਦਾ ਪਿਆ, ਕੋਈ ਕਿਸੇ ਤਰ੍ਹਾਂ ਦੇ ਸੰਸਾਰ ਦੇ ਧੰਦਿਆਂ ਵਿੱਚ ਲੱਗਾ ਹੋਇਆ। ਕੋਈ ਸਾਧ ਸੰਗਤ ਜੀ ਸ਼ਕਾਮ ਕਰਮਾਂ ਦੀਆਂ ਜਿਹੜਾ ਜੀਵਨ ਦੇ ਅੰਦਰ ਧੰਦਿਆਂ ਵਿੱਚ ਲੱਗਾ ਹੋਇਆ, ਕੋਈ ਨਿਸ਼ਕਾਮ ਕਰਮਾਂ ਦੇ ਧੰਦਿਆਂ ਵਿੱਚ ਲੱਗਾ ਹੋਇਆ। ਪਰਮਾਤਮਾ ਨੇ ਹਰ ਇੱਕ ਜੀਵ ਨੂੰ ਮਹਾਰਾਜ ਕਹਿੰਦੇ ਜਿਹੜੇ ਕਰਮਾਂ ਅਨੁਸਾਰ ਸਿਰ ਬਸਿਰ ਜੀਵਾਂ ਦੇ ਧੰਦੜੇ ਲਗਾਵਣਾ ਕੀਤੇ ਹੈ। ਤੋ ਹਜੂਰ ਕਹਿੰਦੇ ਹਨ ਆਪੇ ਆਪ ਉਪਾਈ ਦਾ ਪਿਆਰਾ, ਸਿਰ ਆਪੇ ਧੰਦੜਾ ਲਾਹੋ। ਲਾਹੋ ਲਾਉਣ ਵਾਲਾ ਵੀ ਆਪ ਹੈ, ਤੇ ਲਾਹੋ ਜੇ ਭਾਰਾ ਉਚਾਰਨ ਕਰੀਏ ਨਾ, ਸਿਰ ਆਪੇ ਧੰਦੜਾ ਲਾਹੋ। ਜਿਹੜੇ ਸਿਰਾਂ ਤੇ ਜੀਵਾਂ ਦੇ ਮਾੜੇ ਕਰਮਾਂ ਅਨੁਸਾਰ ਧੰਦੜੇ ਪਏ ਹੋਏ ਆ ਨਾ, ਰੱਬ ਨੂੰ ਚੇਤੇ ਨਹੀਂ ਕਰਦੇ। ਪਰਮਾਤਮਾ ਚੇਤੇ ਨਹੀਂ ਤਿਨਾਂ ਨੂੰ ਆਉਂਦਾ। ਕਹਿੰਦੇ ਸਾਡੇ ਤੋਂ ਕੰਮਾਂ ਤੋਂ ਵਿਹਲ ਹੀ ਨਹੀਂ ਮਿਲਦਾ। ਤੇ ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ, ਫਿਰ ਸਾਧ ਸੰਗਤ ਜੀ ਕਿਰਤ ਕਰਦਿਆਂ ਹੋਇਆਂ ਵੀ ਰੱਬ ਨੂੰ ਚੇਤੇ ਰੱਖਦੇ ਆ। ਫਿਰ ਤਾਂ ਸੰਸਾਰ ਦੇ ਕਾਰਜ ਵਿਹਾਰ ਕਰਦਿਆਂ ਹੋਇਆਂ ਵੀ ਰੱਬ ਦਾ ਜਾਪ ਕਰੀ ਜਾਂਦੇ। ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ, ਤੇ ਹੱਥਾਂ ਦੇ ਨਾਲ ਟਹਿਲ ਕਰਦੇ ਆ, ਕਿਰਤ ਕਰਦੇ ਨੇ। ਸਾਧ ਸੰਗਤ ਜੀ ਪ੍ਰਮਾਤਮਾ ਕਿਰਪਾ ਕਰੇ ਤਾਂ ਫਿਰ ਪ੍ਰਮਾਤਮਾ ਵੀ ਚੇਤੇ ਰਹਿੰਦਾ ਹੈ, ਤੇ ਸੰਸਾਰ ਦੀ ਕਿਰਤ ਵੀ ਕਰਦੇ ਰਹਿੰਦੇ ਆ। ਨਹੀਂ ਤਾਂ ਇਕੱਲੇ ਧੰਦੇ ਚੇਤੇ ਰਹਿ ਜਾਂਦੇ ਸੰਸਾਰ ਦੇ। ਆ ਵੀ ਕੰਮ ਕਰਨ ਵਾਲਾ, ਉਹ ਵੀ ਕੰਮ ਕਰਨ ਵਾਲਾ, ਮੇਰੇ ਕਿੰਨੇ ਕੰਮ ਕਰਨ ਵਾਲੇ। ਇਹੋ ਸੰਸਾਰ ਦੇ ਧੰਦੇ ਤਾਂ ਚੇਤੇ ਰਹਿੰਦੇ ਆ, ਪਰ ਸੰਸਾਰ ਵਿੱਚ ਭੇਜਣ ਵਾਲਾ, ਸਾਰੇ ਮਾਇਆ ਦੇ ਸੁੱਖ ਬਖਸ਼ਿਸ਼ ਕਰਨ ਵਾਲਾ ਉਹ ਪ੍ਰਮਾਤਮਾ ਨਹੀਂ ਕਦੇ ਵੀ ਚੇਤੇ ਰਹਿੰਦਾ।
ਪਰ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ, ਸਿਰ ਆਪੇ ਧੰਦੜਾ ਲਾਹੋ। ਮਹਾਰਾਜ ਕਹਿੰਦੇ ਜਿਹੜੇ ਮਾਇਆ ਦੇ ਬੰਧਨ ਰੂਪ ਧੰਦੇ ਹੈ, ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਸਿਰਾਂ ਤੋਂ ਲਾਹ ਦਿੱਤੇ ਹਨ। ਆਪ ਕਰਾਏ ਸਾਖਤੀ ਪਿਆਰਾ। हे ਗੁਰਸਿੱਖੋ, ਪਰਮਾਤਮਾ ਆਪ ਹੀ ਸਖਤੀ ਕਰਾਉਣ ਵਾਲਾ, ਕਰੜਾਈ ਕਰਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਆਪ ਮਾਰੇ ਮਰ ਜਾਹੋ। ਆਪ ਹੀ ਕਾਲ ਰੂਪ ਹੋ ਕਰਕੇ ਮਾਰਨ ਵਾਲਾ ਤੇ ਆਪ ਹੀ ਜੀਵਾ ਰੂਪ ਹੋ ਕੇ ਮਰਨ ਵਾਲਾ ਹੈ। ਔਰ ਇਸੇ ਪ੍ਰਕਾਰ ਆਪ ਕਰਾਏ ਸਾਖਤੀ ਪਿਆਰਾ, ਆਪ ਹੀ ਧਰਮ ਰਾਜਾ ਰੂਪ ਹੋ ਕਰਕੇ ਕਰੜਾਈ ਕਰਾਉਣ ਵਾਲਾ, ਸਖਤਾਈ ਕਰਾਉਣ ਵਾਲਾ ਸਾਧ ਸੰਗਤ ਜੀ ਪਰਮੇਸ਼ਰ ਆਪ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਕੋਈ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਹੁੰਦੇ ਆ ਨਾ, ਆਪਣਾ ਹੁਕਮ ਕਰਕੇ ਸਖਤਾਈ ਕਰਾ ਦਿੰਦੇ ਆ, ਇਹੋ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮੇਸ਼ਰ ਆਪ ਹੀ ਸਖਤਾਈ ਕਰਾਉਣ ਵਾਲਾ ਹੈ। ਧਰਮ ਰਾਜਾ ਰੂਪ ਹੋ ਕੇ ਕਰੜਾਈ ਕਰਾਉਣ ਵਾਲਾ ਵੀ ਰੱਬ ਆਪ ਹੈ। ਆਪ ਮਾਰੇ ਮਰ ਜਾਹੋ। ਔਰ ਫਿਰ ਆਪ ਹੀ ਸਾਧ ਸੰਗਤ ਜੀ ਗੁਰਸਿੱਖ ਰੂਪ ਹੋ ਕਰਕੇ ਆਪਾ ਭਾਵ ਤੋਂ ਮਰਨ ਵਾਲਾ ਹੈ। ਆਪ ਹੀ ਗੁਰੂ ਰੂਪ ਹੋ ਕਰਕੇ ਹੰਕਾਰ ਨੂੰ ਮਾਰਨ ਵਾਲਾ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੈ। ਆਪੇ ਪੱਤਣ ਪਾਤਣੀ ਪਿਆਰਾ। ਜਿਵੇਂ ਪੱਤਣ ਹੁੰਦਾ ਜਿਹਨੂੰ ਕਿਨਾਰਾ ਕਿਹਾ ਜਾਂਦਾ ਹੈ, ਸਾਧ ਸੰਗਤ ਜੀ ਉਹ ਸਮੁੰਦਰਾਂ ਤੇ ਜਾਂ ਵੱਡੇ ਵੱਡੇ ਕੋਈ ਨਹਿਰ ਦਰਿਆ ਹੋਣ, ਉਹਨਾਂ ਦੇ ਕਿਨਾਰਿਆਂ ਤੇ ਮਹਾਰਾਜ ਕਹਿੰਦੇ ਪੱਤਣ ਰੂਪ ਵੀ ਪਰਮਾਤਮਾ ਆਪ ਹੈ। ਤੇ ਪਾਤਣੀ ਹੁੰਦਾ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਹੁੰਚਾਉਣ ਵਾਲਾ। ਆਪੇ ਪੱਤਣ ਪਾਤਣੀ ਪਿਆਰਾ, ਆਪ ਹੀ ਕਿਨਾਰਾ ਰੂਪ ਹੈ। ਆਪ ਹੀ ਸਾਧ ਸੰਗਤ ਜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਉਹ ਪਾਰ ਕਰਾਉਣ ਵਾਲਾ ਪਾਤਨੀ ਰੂਪ ਵੀ ਪਰਮੇਸ਼ਰ ਆਪ ਹੈ। ਆਪੇ ਪਾਰ ਲੰਘਾਹੋ। ਤੇ ਆਪ ਹੀ ਆਪਣਾ ਆਸਰਾ ਦੇ ਕਰਕੇ, ਜਿਵੇਂ ਛੋਟੇ ਦਰਿਆ ਜਾਂ ਕੋਈ ਨਦੀਆਂ ਹੁੰਦੀਆਂ, ਉੱਥੇ ਸਾਧ ਸੰਗਤ ਜੀ ਬੇੜੀਆਂ ਰੱਖੀਆਂ ਹੁੰਦੀਆਂ ਨੇ ਪਾਰ ਕਰਨ ਦੇ ਵਾਸਤੇ। ਤੇ ਮਹਾਰਾਜ ਕਹਿੰਦੇ ਆਪ ਹੀ ਪਾਤਨੀ ਰੂਪ ਹੋ ਕਰਕੇ ਜੀਵਾਂ ਨੂੰ ਸਹਾਰਾ ਦੇ ਕੇ ਪਾਰ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਆਪੇ ਸਾਗਰ ਬੋਹਿ ਥਾ ਪਿਆਰਾ। ਜਿੱਥੇ ਆਸਾ ਤ੍ਰਿਸ਼ਨਾ ਦੀਆਂ ਨਦੀਆਂ ਤੋਂ ਸਾਧ ਸੰਗਤ ਜੀ ਲੋਭ ਰੂਪੀ ਆਦਿਕ ਦਰਿਆਵਾਂ ਤੋਂ ਪਾਰ ਕਰਾਉਣ ਵਾਲਾ ਪਰਮੇਸ਼ਰ ਆਪ ਹੈ। ਉੱਥੇ ਵੱਡੇ ਵਿਸ਼ਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਾਉਣ ਵਾਲਾ ਵੀ ਪਰਮਾਤਮਾ ਆਪ ਹੈ। ਸਾਰਾ ਸੰਸਾਰ ਰੂਪੀ ਇੱਕ ਸਮੁੰਦਰ ਦੀ ਤਰ੍ਹਾਂ ਹੈ। ਹਜੂਰ ਕਹਿੰਦੇ ਆਪੇ ਸਾਗਰ ਬੋਹਿ ਥਾ ਪਿਆਰਾ। हे ਪਰਮੇਸ਼ਰ ਆਪ ਹੀ ਸੰਸਾਰ ਸਮੁੰਦਰ ਰੂਪੀ ਹੋ ਕੇ ਵਰਤਦਾ ਪਿਆ। ਆਪ ਹੀ ਮਹਾਰਾਜ ਨਾਮ ਰੂਪੀ ਬੇੜਾ ਰੂਪ ਹੋ ਕੇ, ਜਹਾਜ਼ ਰੂਪ ਹੋ ਕੇ ਵਰਤਣ ਵਾਲਾ ਹੈ। ਗੁਰ ਖੇਵਟ ਆਪ ਚਲਾਹੋ। ਤੇ ਆਪ ਹੀ ਗੁਰੂ ਰੂਪ ਹੋ ਕਰਕੇ ਖੇਵਟ ਮਲਾਹ ਬਣਿਆ ਹੋਇਆ। ਮਹਾਰਾਜ ਆਪ ਹੀ ਇਸ ਨਾਮ ਰੂਪੀ ਬੇੜੇ ਨੂੰ ਚਲਾਉਣ ਵਾਲਾ ਹੈ। ਤੇ ਜਿਨ੍ਹਾਂ ਨੂੰ ਇਸ ਨਾਮ ਰੂਪੀ ਬੇੜੇ ਵਿੱਚ ਚਾੜ ਦਿੰਦਾ ਹੈ ਨਾ, ਫਿਰ ਉਹ ਕਦੇ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਂਦੇ। ਤੇ ਇਹਨਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਡੁੱਬਣਾ ਨਹੀਂ ਪੈਂਦਾ। ਪਰਮਾਤਮਾ ਕਿਰਪਾ ਕਰਕੇ ਆਪ ਹੀ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਮੁਕਤੀ ਰੂਪ ਕਿਨਾਰੇ ਤੇ ਪਹੁੰਚਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਹਰ ਰੋਜ਼ ਅਸੀਂ ਬਚਨ ਪੜ੍ਹਦੇ ਹਾਂ ਨਾ ਅਰਦਾਸ ਦੇ ਸਮੇਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਸਾਧ ਸੰਗਤ ਜੀ ਕੋਈ ਵੀ ਪ੍ਰਾਣਾ ਧਾਰੀ ਜੀਵ ਇਸ ਨਾਮ ਰੂਪੀ ਬੇੜੇ ਵਿੱਚ ਚੜ ਜਾਂਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਉਹਦਾ ਪਾਰ ਉਤਾਰਾ ਕਰ ਦਿੰਦੇ ਹੈ। ਪਰ ਪਾਰ ਉਤਾਰਾ ਉਹਦਾ ਹੀ ਹੋਵੇਗਾ ਨਾ ਜਿਹੜਾ ਚੜ੍ਹੇਗਾ, ਜਿਹੜਾ ਇਸ ਬੇੜੇ ਵਿੱਚ ਅਸਵਾਰ ਹੋਵੇਗਾ। ਤੇ ਜਿਹੜਾ ਇਸ ਬੇੜੇ ਵਿੱਚ ਅਸਵਾਰ ਹੀ ਨਹੀਂ ਹੋਇਆ, ਚੜ੍ਹਿਆ ਹੀ ਨਹੀਂ ਹੈ, ਉਹ ਫਿਰ ਸਾਧ ਸੰਗਤ ਜੀ ਪਾਰ ਵੀ ਨਹੀਂ ਕਦੇ ਹੋ ਸਕਦਾ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਆਪੇ ਸਾਗਰ ਬੋਹਿ ਥਾ ਪਿਆਰਾ, ਗੁਰ ਖੇਵਟ ਆਪ ਚਲਾਹੋ। ਤੇ ਜਿਸ ਬੇੜੇ ਦਾ ਮਲਾਹ ਗੁਰੂ, ਪੂਰਾ ਗੁਰੂ ਆਪ ਹੋਵੇ, ਸਾਧ ਸੰਗਤ ਜੀ ਜਿੰਨੇ ਮਰਜੀ ਤੂਫਾਨ ਆਉਂਦੇ ਰਹਿਣ, ਜਿੰਨੇ ਮਰਜੀ ਛਾਲਾਂ ਵੱਡੀਆਂ ਵੱਡੀਆਂ ਲਹਿਰਾਂ ਉੱਠਣ ਸਮੁੰਦਰ ਦੇ ਵਿੱਚ, ਉਹ ਬੇੜੇ ਨੂੰ ਸਾਧ ਸੰਗਤ ਜੀ ਥੋੜੀ ਜਿੰਨੇ ਵੀ ਆਂਚ ਨਹੀਂ ਕਦੇ ਆਉਂਦੀ। ਨਹੀਂ ਤਾਂ ਵੱਡੇ ਵੱਡੇ ਬੇੜੇ ਵੀ ਢਹਿ ਢੇਰੀ ਹੋ ਜਾਂਦੇ, ਵੱਡੇ ਵੱਡੇ ਸਮੁੰਦਰੀ ਜਹਾਜ਼ ਤਹਿਸ ਮਹਿਸ ਹੋ ਜਾਂਦੇ ਪਾਣੀ ਦੇ ਵਿੱਚ, ਕੁਝ ਨਹੀਂ ਉੱਥੋਂ ਮਿਲਦਾ, ਸਭ ਕੁਝ ਮਲੀਆ ਮੇਟ ਹੀ ਹੋ ਜਾਂਦਾ। ਸਾਰਾ ਕੁਝ ਸਮੁੰਦਰ ਦੇ ਵਿੱਚ ਹੀ ਸਮਾ ਜਾਂਦਾ। ਬੜੇ ਬੜੇ ਵੱਡੇ ਵੱਡੇ ਆਕਾਰਾਂ ਦੇ ਸਮੁੰਦਰੀ ਜਹਾਜ਼ ਹੁੰਦੇ ਐ। ਕਈ ਵਾਰ ਚਟਾਨਾਂ ਦੇ ਨਾਲ ਟਕਰਾਉਣੇ ਕਰਕੇ, ਜਾਂ ਫਿਰ ਕਈ ਵਾਰ ਤੂਫਾਨ ਆਦਿਕ ਆ ਜਾਂਦਾ,
ਤੇ ਸਾਧ ਸੰਗਤ ਜੀ ਵਿੱਚੇ ਹੀ ਉਹ ਸਾਰਾ ਕੁਝ ਡੁੱਬ ਜਾਣਾ ਕਰਦਾ ਹੈ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਹੜਾ ਪੂਰਾ ਸਤਿਗੁਰੂ ਮਲਾਹ ਬਣ ਜਾਂਦਾ ਹੈ ਨਾ, ਜਿਸ ਬੇੜੇ ਦਾ ਜਹਾਜ਼ ਪੂਰੇ ਸਤਿਗੁਰੂ ਜੀ ਬਣ ਜਾਂਦੇ ਹੈ ਸਾਧ ਸੰਗਤ ਜੀ, ਉਹਨੂੰ ਫਿਰ ਕੋਈ ਡੋਬਣ ਵਾਲਾ ਨਹੀਂ ਹੈ। ਜਿੰਨੀਆਂ ਮਰਜ਼ੀ ਭਾਵੇਂ ਔਗਣਾ ਰੂਪੀ ਚਟਾਨਾਂ ਆ ਜਾਣ ਤਾਂ ਵੀ ਨਹੀਂ ਸਾਧ ਸੰਗਤ ਜੀ ਕੋਈ ਫਰਕ ਪੈਂਦਾ। ਜਿੰਨੇ ਮਰਜ਼ੀ ਵਿਕਾਰਾਂ ਰੂਪੀ ਝੱਖੜ ਝੁੱਲਦੇ ਰਹਿਣ, ਤੂਫਾਨ ਆਉਂਦੇ ਰਹਿਣ, ਪਰ ਸਾਧ ਸੰਗਤ ਜੀ ਜਿਸ ਬੇੜੇ ਦਾ, ਜਿਸ ਵੱਡੇ ਜਹਾਜ਼ ਦਾ ਮਲਾਹ ਪੂਰਾ ਸਤਿਗੁਰੂ ਬਣ ਜਾਂਦਾ ਹੈ, ਉਹਦੇ ਵਿੱਚ ਜਿਹੜੇ ਅਸਵਾਰ ਹੋਏ ਚੜੇ ਹੋਏ ਜੀਵ ਹੁੰਦੇ ਉਹਨਾਂ ਨੂੰ ਥੋੜੇ ਜਿੰਨੇ ਵੀ ਕਦੇ ਆਚ ਨਹੀਂ ਆਉਣਾ ਕਰਦੀ। ਤੋ ਇਸ ਕਰਕੇ ਮਹਾਰਾਜ ਆਖ ਰਹੇ ਹੈ, ਇਹ ਗੁਰਸਿੱਖੋ ਗੁਰ ਖੇਵਟ ਆਪ ਚਲਾਹੋ। ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕਰਕੇ ਇਹ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਵੀ ਆਪ ਹੈ। ਆਪੇ ਹੀ ਚੜ ਲੰਘਦਾ ਪਿਆਰਾ। ਤੇ ਫਿਰ ਇਸ ਨਾਮ ਰੂਪ ਬੇੜੇ ਵਿੱਚ ਚੜ ਕਰਕੇ ਪਾਰ ਲੰਘਣ ਵਾਲਾ ਵੀ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੈ। ਜਿਹੜੇ ਜੀਵ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਹਨ, ਗੁਰੂ ਕੀ ਸਿੱਖੀ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਹੈ, ਉਹਨਾਂ ਗੁਰਸਿੱਖਾਂ ਰੂਪ ਹੋ ਕੇ ਮਹਾਰਾਜ ਕਹਿੰਦੇ ਨਾਮ ਰੂਪ ਬੇੜੇ ਵਿੱਚ ਚੜ ਕੇ ਮੁਕਤੀ ਰੂਪ ਕਿਨਾਰੇ ਤੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲਾ ਵੀ ਆਪ ਹੈ। ਕਰ ਚੋਜ ਵੇਖੈ ਪਾਤ ਸਾਹੋ। ਐਸਾ ਮਹਾਰਾਜ ਕਹਿੰਦੇ ਸੱਚਾ ਪਾਤਸ਼ਾਹ ਹੈ। ਆਪਣੇ ਚੋਜਾਂ ਨੂੰ ਪੈਦਾ ਕਰਕੇ ਨਾ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਕੌਤਕ ਕਰਕੇ ਉਹਨਾਂ ਨੂੰ ਵੇਖਦਾ ਵੀ ਪਰਮੇਸ਼ਰ ਆਪ ਹੀ ਪਿਆ ਹੈ। ਇਹ ਰੰਗਾ ਰੰਗਾ ਦੀ ਦੁਨੀਆ ਹੈ ਜੋ ਮਾਇਆ ਪਰਮੇਸ਼ਰ ਦੀ ਪੈਦਾ ਕੀਤੀ ਹੈ। ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਆਪਣੇ ਪੈਦਾ ਕੀਤੇ ਨੂੰ ਪਰਮੇਸ਼ਰ ਆਪ ਹੀ ਦੇਖਦਾ ਪਿਆ। ਪਰਮਾਤਮਾ ਆਪ ਹੀ ਆਪਣੀ ਲੀਲਾ ਨੂੰ ਦੇਖਦਾ ਹੈ। ਆਪ ਹੀ ਆਪਣੇ ਹੈਰਾਨੀਜਨਕ ਚੋਜਾਂ ਨੂੰ ਦੇਖਣ ਵਾਲਾ ਵੀ ਆਪ ਹੈ। ਆਪੇ ਆਪ ਦਇਆਲ ਹੈ ਪਿਆਰਾ। ਹਜੂਰ ਉਚਾਰਨ ਕਰਦੇ ਨੇ ਗੁਰਸਿੱਖੋ, ਪਰਮਾਤਮਾ ਆਪ ਹੀ ਆਪਣੇ ਸਰੂਪ ਦੇ ਵਿੱਚ ਉਹ ਦਇਆਵਾਨ ਹੈ। ਦਇਆ ਦਾ ਕਰ ਪਰਮੇਸ਼ਰ ਦਾ ਸਰੂਪ ਹੈ। ਜਨ ਨਾਨਕ ਬਖਸ਼ ਮਿਲਾਹੋ। ਮਹਾਰਾਜ ਕਿੰਨਾ ਕੋ ਦਇਆਲੂ ਸੁਭਾਅ ਹੈ ਪਰਮਾਤਮਾ ਦਾ। ਸਤਿਗੁਰੂ ਜੀ ਕਹਿੰਦੇ ਜਿਸ ਜੀਵ ਤੇ ਤਰੁੱਠ ਜਾਂਦਾ ਹੈ ਨਾ, ਭਾਵੇਂ ਕੋਈ ਔਗਣ ਹਾਰਾ ਵੀ ਹੋਵੇ, ਉਹ ਵੀ ਆ ਕਰਕੇ ਬੇਨਤੀਆਂ ਕਰੇ, ਮਹਾਰਾਜ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਸੱਚੇ ਪਾਤਸ਼ਾਹ ਅਸੀਂ ਬੱਚੇ ਹਾਂ, ਇਆਣੇ ਹਾਂ, ਮਹਾਰਾਜ ਅਸੀਂ ਦਿਨ ਰਾਤ ਭੁੱਲਾਂ ਕਰਦੇ ਹਾਂ। ਹੇ ਗਰੀਬ ਨਵਾਜ, ਆਪ ਜੀ ਸਾਡੇ ਮਾਤਾ ਪਿਤਾ ਸਰੂਪ, ਤੇ ਮਾਤਾ ਪਿਤਾ ਦਾ ਸੁਭਾਅ ਹੁੰਦਾ ਹੈ ਨਾ ਝਿੜਕ ਕੇ ਫਿਰ ਘੁੱਟ ਕੇ ਗਲ ਦੇ ਨਾਲ ਲਗਾ ਲੈਣਾ। ਹੇ ਮਹਾਰਾਜ, ਆਪ ਜੀ ਦਾ ਬਿਰਧ ਹੈ। ਜਿਨ੍ਹਾਂ ਗੁਰਸਿੱਖਾਂ ਨੇ ਭਾਵਨਾ ਬਣਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਕਹਿੰਦੇ ਜਨ ਨਾਨਕ ਬਖਸ਼ ਮਿਲਾਹੋ। ਉਹਨਾਂ ਦੇ ਔਗਣਾਂ ਨੂੰ ਵੀ ਮਹਾਰਾਜ ਜੀ ਨੇ ਬਖਸ਼ ਲਿਆ ਤੇ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ। ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਨਾ ਪਰਮਾਤਮਾ, ਉਹਨਾਂ ਨੂੰ ਛਿਨ ਮਾਤਰ ਸਮੇਂ ਵਿੱਚ ਹੀ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਐਸਾ ਮਹਾਰਾਜ ਕਹਿੰਦੇ ਦਇਆਲੂ ਹੈ। ਐਸਾ ਦਇਆ ਦਾ ਕਰ ਪਰਮਾਤਮਾ। ਤੋ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਕਹੇ ਹੈ, ਕਹਿੰਦੇ ਜਿਵੇਂ ਪਿਤਾ ਵਾਲਾ ਪਿਆਰ ਕਿਸੇ ਪੜੋਸੀ ਤੋਂ ਨਹੀਂ ਨਾ ਮਿਲ ਸਕਦਾ, ਗਵਾਂਢੀ ਤੋਂ ਨਹੀਂ ਮਿਲ ਸਕਦਾ, ਇਸੇ ਤਰ੍ਹਾਂ ਸਤਿਗੁਰੂ ਜੀ ਜੈਸੀ ਦਇਆਲਤਾ ਹੋਰ ਕਿਸੇ ਦੇਵੀ ਦੇਵਤੇ ਜਾਂ ਮੜੀਆਂ ਮੱਟਾਂ ਫਕਰਾਂ ਤੋਂ ਨਹੀਂ ਕਦੇ ਮਿਲ ਸਕਦੀ। ਕਿਤਿਓਂ ਵੀ ਐਸੀ ਦਇਆਲਤਾ ਸਾਧ ਸੰਗਤ ਜੀ ਨਹੀਂ ਪ੍ਰਾਪਤ ਹੋ ਸਕਦੀ ਜੋ ਦਇਆਲਤਾ ਗਰੀਬ ਨਵਾਜ ਸਤਿਗੁਰੂ ਜੀ ਦੇ ਘਰ ਵਿੱਚ ਹੈ। ਕਿਉਂਕਿ ਹਜੂਰ ਦੇ ਬਚਨ ਪੜ੍ਹਦੇ ਹਾਂ ਨਾ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਾਰੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ। ਸਤਿਗੁਰ ਹੋਏ ਦਇਆਲ ਨਾ ਕਬਹੁ ਝੂਰੀ ਹੈ। ਕਦੇ ਝੂਰਨਾ ਨਹੀਂ ਪੈਂਦਾ ਜੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਐਸੇ ਦਇਆਲੂ ਹੈ। ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਐਸਾ ਦਇਆ ਵਾਲਾ ਪਰਮਾਤਮਾ ਦਾ ਸਰੂਪ ਹੈ। ਜਿਨ੍ਹਾਂ ਤੇ ਦਇਆਲੂ ਹੋ ਜਾਂਦਾ ਹੈ ਨਾ, ਉਹਨਾਂ ਤੇ ਆਪ ਹੀ ਕਿਰਪਾ ਕਰਕੇ ਉਹਨਾਂ ਦੇ ਔਗਣਾਂ ਨੂੰ, ਉਹਨਾਂ ਦੇ ਗੁਨਾਹਾਂ ਨੂੰ ਬਖਸ਼ ਕਰਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ, ਪਾਵਨ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਪੂਲਨਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹੋ। ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।